ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਈਦਾ ਹੈ, ਉੱਥੇ ਹੀ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਤੁਸੀਂ ਲੈਣਾ ਚਾਹੁੰਦੇ ਹੋ। ਸੰਪਰਕ ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਨੋਟ ਕਰ ਸਕਦੇ ਹੋ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਜੇਕਰ ਆਈਏ ਤਾਂ ਯੂਨੀਵਰਸਿਟੀ ਚੋਣਾਂ ਨੂੰ ਲੈ ਕੇ ਐਲਾਨ ਹੋ ਗਿਆ ਹੈ। ਜਿਹੜੇ ਪੱਤਰ ਸਾਹਮਣੇ ਆਏ ਨੇ ਉਹਨਾਂ ਨੂੰ ਦੇਖ ਕੇ ਕੀ ਝਲਕ ਪੈਂਦੀ ਹੈ ਜੀ? ਇਸ ਵਾਰ ਕੋਈ ਝੋਲ ਤਾਂ ਨਹੀਂ ਰੱਖ ਲਿਆ ਗਿਆ? ਇਸ ਨੂੰ ਸਟੂਡੈਂਟਸ ਦੀ ਜਿੱਤ ਮੰਨ ਲਿਆ ਜਾਵੇ? ਨਹੀਂ, ਮੇਰੇ ਖਿਆਲ ਦੇ ਨਾਲ, ਹਾਲਾਂਕਿ ਮੈਂ ਪੱਤਰ ਸਾਰੇ ਜਿਹੜੇ ਪੜ੍ਹੇ ਵੀ ਨਹੀਂ ਤੇ ਸਾਰਿਆਂ ਦੀ ਮੈਨੂੰ ਭਾਸ਼ਾ ਦਾ ਪਤਾ ਵੀ ਨਹੀਂ ਹੈ, ਬਟ ਜੀ ਮੇਰੇ ਖਿਆਲ ਦੇ ਨਾਲ ਜਦੋਂ ਦੇਖੋ ਗੁਰਪ੍ਰੀਤ ਜੀ, ਮਸਲਾ ਇਹ ਆ ਕਿ ਜੇ ਆਪਣੇ ਕੋਲ ਸ਼ਡਿਊਲ ਆ, ਜੀ ਨੋਟੀਫਿਕੇਸ਼ਨ ਆ, ਤਾਂ ਮੇਰੇ ਖਿਆਲ ਦੇ ਨਾਲ ਇੰਨੀ ਬੇਯਕੀਨੀ ਵੀ ਨਹੀਂ ਹੋਣੀ ਚਾਹੀਦੀ। ਕੇਂਦਰ ਸਰਕਾਰ ਨੇ ਜੇ ਸ਼ਡਿਊਲ ਜਾਰੀ ਕਰ ਦਿੱਤਾ, ਨੋਟਸ ਜਿਹੜਾ ਕੋਈ ਚੀਜ਼ ਨੋਟੀਫਾਈਡ ਕਰ ਦਿੱਤੀ ਆ, ਤਾਂ ਮੇਰੇ ਖਿਆਲ ਦੇ ਨਾਲ ਤਾਂ ਠੀਕ ਆ, ਕਿਉਂਕਿ ਆਪਣੇ ਨਾਲੋਂ ਤਕਨੀਕੀ ਤੌਰ ਤੇ ਉੱਥੋਂ ਦੇ ਜਿਹੜੇ ਵਿਦਿਆਰਥੀ ਨੇ ਜਾਂ ਜਿਹੜੇ ਉੱਥੋਂ ਦੇ ਸਾਬਕਾ ਵਿਦਿਆਰਥੀ ਨੇ ਜਾਂ ਵਿਦਿਆਰਥੀ ਰਾਜਨੀਤੀ ਦਾ ਹਿੱਸਾ ਨੇ ਜਾਂ ਜਿਹੜੇ ਸੰਘਰਸ਼ ਕਰ ਰਹੇ ਨੇ, ਉਹ ਬਿਹਤਰ ਜਾਣਦੇ ਆ। ਤੇ ਜੇ ਕੋਈ ਝੋਲ ਸੀ ਤਾਂ ਉਹ ਨਾਲ ਦੀ ਨਾਲ ਉਦੋਂ ਫੜੀ ਵੀ ਗਈ ਤੇ ਫਿਰ ਉਹ ਠੀਕ ਵੀ ਕਰੀ ਗਈ। ਤਾਂ ਜੀ ਬਹਰਹਾਲ ਉੱਥੇ ਤੇ ਜਸ਼ਨ ਮਨਾਏ ਜਾਣਗੇ। ਅੱਜ ਤਾਂ ਜਿੱਤ ਦੇ ਜਸ਼ਨ, ਸਮਝੋ ਨਾ, ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ। ਪਹਿਲਾ ਵਾਰ ਜੀ ਕਲਮਾਂ ਦਾ, ਪਿੱਛੋਂ ਵਾਰ ਖੰਡੇ ਨਾਲ। ਤਾਂ ਉੱਥੇ ਤਾਂ ਭੰਗੜੇ ਪੈ ਰਹੇ ਨੇ। ਮੈਂ ਦੇਖ ਰਿਹਾ ਸੀਗਾ ਹੁਣੇ ਵਿਜ਼ੂਅਲ ਕਿ ਜੀ ਉੱਥੇ ਡਾਂਸ ਕਰ ਰਹੇ ਨੇ ਸੰਘਰਸ਼ ਕਰਤਾ, ਡਫਲੀ ਵਜਾ ਰਹੇ ਨੇ, ਕੋਈ ਕੁਝ ਕਰ ਰਿਹਾ, ਕੋਈ ਕੁਝ ਕਰ ਰਿਹਾ। ਤਾਂ ਖੈਰ ਗੱਲ ਇਹ ਆ ਕਿ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਪਿਛਲੀ ਸੈਨੇਟ ਦਾ ਜੋ ਕਾਰਜਕਾਲ ਸੀ, ਉਹ 24 ਦੇ ਵਿੱਚ ਸਮਾਪਤ ਹੋ ਗਿਆ ਸੀ, 31 ਅਕਤੂਬਰ ਨੂੰ। ਠੀਕ ਹੈ, ਜਿਹਦੇ ਕਰਕੇ ਸੈਨੇਟ ਦਾ ਗਠਨ ਜਿਹੜਾ ਉਹ ਹਾਲੇ ਤੱਕ ਨਹੀਂ ਹੋਇਆ। ਤਾਂ ਹੁਣ ਇਹਦੇ ਵਿੱਚ ਕੀ ਆ ਕਿ ਜਦੋਂ ਪੁਰਾਣਾ ਸੈਨੇਟ ਭੰਗ ਹੋ ਗਿਆ, ਜਦੋਂ ਤੱਕ ਨਵਾਂ ਇਲੈਕਟ ਨਹੀਂ ਹੋਏਗਾ ਤਦ ਤੱਕ ਸੈਨੇਟ ਜਿਹੜਾ ਉਹ ਤੁਹਾਨੂੰ ਪਤਾ ਹੀ ਹੈ ਕਿ ਨਹੀਂ ਰਹੇਗਾ। ਸੋ ਇਸ ਕਰਕੇ ਹੁਣ ਜੇ ਆਪਾਂ ਦੇਖੀਏ ਤਾਂ ਇਹ ਘਰਾਓ ਦਾ ਪ੍ਰੋਗਰਾਮ ਉਲੀਕ ਚੁੱਕੇ ਸਨ ਸੰਘਰਸ਼ੀ, ਕਿ ਅਸੀਂ ਪੰਜਾਬ ਦੇ ਸਾਰੇ ਜਿੰਨੇ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਆ, ਉਹ ਸਾਰਿਆਂ ਦਾ ਘਰਾਓ ਕਰਾਂਗੇ। ਤਾਂ ਘਰਾਓ ਤੋਂ ਪਹਿਲਾਂ ਹੀ ਉਪ ਰਾਸ਼ਟਰਪਤੀ ਯਾਨੀ ਜਿਹੜੇ ਚਾਂਸਲਰ ਆ, ਉਹਨਾਂ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਉਹਦਾ ਜੀ ਸ਼ਡਿਊਲ ਹੈ ਜਿਹੜਾ ਉਹ 7 ਸਤੰਬਰ ਤੋਂ 4 ਅਕਤੂਬਰ 26 ਤੱਕ ਦਾ ਆ ਗਿਆ। ਠੀਕ ਹੈ ਜੀ, ਜਿਹਦੇ ਚ ਟੈਕਨੀਕਲੀ ਤਾਂ ਜਿਹੜਾ ਪਹਿਲਾ ਪੜਾ ਹੈ, ਟੈਕਨੀਕਲੀ ਤੇ ਪ੍ਰੋਫੈਸ਼ਨਲ ਕਾਲਜ ਜਿਹੜੇ ਪ੍ਰਿੰਸੀਪਲ ਸਟਾਫ, ਤੇ ਜੇ ਤੁਸੀਂ ਵੇਖੋਗੇ ਤਾਂ ਇਹਦੇ ਵਿੱਚ ਅੱਗੇ ਆਪਾਂ ਦੇਖੀਏ ਫਿਰ 7 ਸਤੰਬਰ ਨੂੰ ਆ, ਫਿਰ ਟੀਚਿੰਗ ਡਿਪਾਰਟਮੈਂਟ ਪ੍ਰੋਫੈਸਰ, ਐਸੋਸੀਏਟ ਅਸਿਸਟੈਂਟ ਪ੍ਰੋਫੈਸਰ, ਇਹਨਾਂ ਦਾ ਜੀ 14 ਨੂੰ। ਮਤਲਬ ਕਿ ਪੜਾਅ ਵਾਰ ਜੇ ਆਪਾਂ ਗੱਲ ਕਰੀਏ, ਰਜਿਸਟਰਡ ਗ੍ਰੈਜੂਏਟ ਹੈ ਜਿਹੜੇ, ਉਹਨਾਂ ਦਾ 20 ਸਤੰਬਰ ਨੂੰ, ਜਿਹੜਾ ਕਿ ਪੰਜਾਬ ਦੇ ਵਿੱਚ ਮਹੱਤਵਪੂਰਨ ਹੁੰਦਾ। ਤਾਂ ਇਦਾਂ ਮਤਲਬ ਕਿ ਕੈਂਪਸ ਫੈਕਲਟੀ ਹੁੰਦੀ ਆ। ਇਹ ਕੁੱਲ ਮਿਲਾ ਕੇ ਜਿਹੜਾ ਸੈਨੇਟ ਹੁੰਦਾ ਹੈ, ਜਿਵੇਂ ਆਪਾਂ ਦੇਖ ਲਈਏ 90 ਕੁ ਮੈਂਬਰਾਂ ਦਾ ਹੁੰਦਾ ਹੈ, ਤਾਂ ਜਿਹਦੇ ਵਿੱਚ ਜ਼ਿਆਦਾਤਰ ਆਪਾਂ ਪੰਜਾਬ ਦੇ ਦੇਖਦੇ ਹਾਂ। ਤਾਂ ਜੀ ਬਹਰਹਾਲ ਇਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਜਿਹੜਾ ਇਲੈਕਸ਼ਨ ਆ ਉਹ ਹੁਣ ਅਗਲੇ ਵਰੇ ਹੋਏਗਾ। ਤਾਂ ਇਹੋ ਹੀ ਸੀਗਾ ਕਿ ਭਾਈ ਤੁਸੀਂ ਨੋਟੀਫਾਈਡ ਕਰ ਦਿਓ ਇਸ ਨੂੰ, ਤਰੀਕਾ ਦੱਸ ਦਿਓ। ਪਰ ਇਹ ਹੈ ਕਿ ਲਗਭਗ 2 ਸਾਲ ਸੈਨੇਟ ਭੰਗ ਰਹੇਗਾ।
ਜੀ। ਮਤਲਬ ਜੇ 24 ਦੇ ਵਿੱਚ ਉਹਦੀ ਮਿਆਦ ਖਤਮ ਹੋ ਗਈ ਆ ਤੇ ਜਾ ਕੇ ਸਤੰਬਰ ਦੇ ਵਿੱਚ ਇਲੈਕਸ਼ਨ ਸੰਪੂਰਨ ਹੋਇਆ ਤੇ ਅਕਤੂਬਰ ਦੇ ਵਿੱਚ ਹੀ ਸੈਨੇਟ ਆਪਣੀ ਹੋਂਦ ਚ ਆਏਗਾ ਨਾ। ਤਾਂ ਜੀ। 2 ਸਾਲ ਲਗਭਗ 2 ਸਾਲ ਇਹਨਾਂ ਨੇ ਇਲੈਕਸ਼ਨ ਜਿਹੜਾ ਹੈ ਉਹ ਲੰਘਾਇਆ। ਤਾਂ ਬਹਰਹਾਲ ਵੱਡੀ ਖਬਰ ਹੈ ਇਸ ਵੇਲੇ ਜੇ ਆਪਾਂ ਦੇਖੀਏ ਪੱਤਰ ਵੀ ਜਿਹੜਾ ਹੈ ਉਹ ਆਪਾਂ ਵੇਖ ਸਕਦੇ ਹਾਂ ਕਿ ਰੇਨੂ ਵਿਜ ਜੀ ਜਿਹੜੇ ਆ ਵਾਈਸ ਚਾਂਸਲਰ ਇਹਨਾਂ ਨੂੰ ਆ ਗਿਆ ਤੇ ਇਹਦੇ ਵਿੱਚ ਜਿਹੜਾ ਪੱਤਰ ਦਾ ਨੰਬਰ ਲੱਗਾ ਹੋਇਆ ਫਿਰ ਨਾਲ ਜੋ ਸ਼ਡਿਊਲ ਹੈ ਉਹ ਦੱਸਿਆ ਗਿਆ ਕਿ ਆ ਚੱਕੋ ਬਈ ਤੁਹਾਡੇ ਕੋਲ ਸ਼ਡਿਊਲ ਆ ਤੇ ਸ਼ਡਿਊਲ ਜਿਹੜਾ ਆ ਗਿਆ ਪੱਤਰ ਆ ਗਿਆ ਤੇ ਇਹਦਾ ਜੀ। ਮਤਲਬ ਹੈ ਕਿ ਚੀਜ਼ ਨੂੰ ਐਲਾਨ ਦਿੱਤਾ ਗਿਆ ਕਿ ਹਾਂ ਭਾਈ ਇਲੈਕਸ਼ਨ ਤੁਹਾਡਾ ਪੱਕਾ ਹੈ। ਤੇ ਜਿਸ ਨੂੰ ਮੇਰੇ ਖਿਆਲ ਦੇ ਨਾਲ ਫਿਲਹਾਲ ਮੈਂ ਦੇਖ ਰਿਹਾ ਸੀਗਾ ਕਿ ਕਿਸੇ ਨੇ ਵੀ ਅਸਹਿਮਤ ਹੋ ਕੇ ਅਪਰਵਾਹ ਨਹੀਂ ਕੀਤਾ ਕਿਸੇ ਵੀ ਜੀ। ਧਿਰ ਨੇ। ਜੇ ਉਹਨਾਂ ਨੂੰ ਪ੍ਰਵਾਨ ਹੈ ਸੰਘਰਸ਼ਸ਼ੀਲ ਜਿਹੜੇ ਬੰਦੇ ਜਿਹੜੇ ਬੱਚੇ ਉੱਥੇ ਸੰਘਰਸ਼ ਕਰ ਰਹੇ ਨੇ ਤਾਂ ਮੇਰੇ ਖਿਆਲ ਦੇ ਨਾਲ ਜੇ ਉਹਨਾਂ ਨੇ ਯੈਸ ਪਾਈ ਹੈ ਇਹਦੇ ਤੇ ਤਾਂ ਸਾਰਾ ਕੁਝ ਉਹਨਾਂ ਨੇ ਪੜ੍ਹ ਲਿਆ ਹੋਏਗਾ ਤਾਂ ਹੀ ਹੈ, ਨਹੀਂ ਤਾਂ ਅੱਗੇ ਤੇ ਨਾਲ ਦੀ ਨਾਲ ਤੁਹਾਨੂੰ ਪਤਾ ਹੀ ਹੈ ਰੌਲਾ ਪੈ ਜਾਂਦਾ ਸੀ। ਜੀ, ਜੀ। ਬਿਲਕੁਲ ਦਰੁਸਤ ਹੈ। ਸੋ ਇਹ ਵਿਦਿਆਰਥੀਆਂ ਦੀ ਜਿੱਤ ਹੈ ਤੇ ਲੜਦੇ ਲੋਕਾਂ ਦੀ ਜਿੱਤ ਜ਼ਰੂਰ ਹੁੰਦੀ ਹੈ। ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ, ਗੱਲ ਅੰਮ੍ਰਿਤਪਾਲ ਸਿੰਘ ਹੋਣਾ ਦੀ ਕਰਦੇ ਹਾਂ। ਐਮਪੀ ਖਡੂਰ ਸਾਹਿਬ ਅੰਮ੍ਰਿਤਪਾਲ ਸਿੰਘ ਹੋਣੀ ਹਾਈ ਕੋਰਟ 'ਚ ਗਏ ਹੋਏ ਨੇ ਕਿ ਭਾਈ ਮੈਨੂੰ ਸੈਸ਼ਨ ਦਾ ਹਿੱਸਾ ਬਣਨ ਦਾ ਮੌਕਾ ਮਿਲੇ, ਪਰ ਪੈਰੋਲ ਤੋਂ ਨਾ ਹੋ ਗਈ ਹੈ। ਇਹ ਨਾ ਪੰਜਾਬ ਸਰਕਾਰ ਨੇ ਕੀਤੀ ਹੈ ਜਾਂ ਕਿੱਧਰੋਂ ਹੋਈ ਹੈ ਜੀ? ਦੇਖੋ ਐਨਐਸਏ ਹੀ ਪੰਜਾਬ ਸਰਕਾਰ ਨੇ ਲਾਇਆ ਹੋਇਆ ਨਾ। ਜੀ। ਜਿਹੜਾ ਐਨਐਸਏ ਹੁੰਦਾ ਨੈਸ਼ਨਲ ਸਿਕਿਉਰਿਟੀ ਐਕਟ ਹੈ ਜਿਹੜਾ ਉਹ ਹਮੇਸ਼ਾ ਜਿਹੜਾ ਲੱਗਦਾ ਹੁੰਦਾ ਤਾਂ ਸਰਕਾਰ ਦੇ ਡਿਪਟੀ ਕਮਿਸ਼ਨਰ ਦੀ ਹਦਾਇਤ ਤੇ ਲੱਗਦਾ ਜਾਂ ਸਿਫਾਰਿਸ਼ ਤੇ ਲੱਗਦਾ, ਸੌਰੀ ਹਦਾਇਤ ਸ਼ਬਦ ਇਸਤੇਮਾਲ ਨਹੀਂ ਕਰਾਂਗੇ, ਸਿਫਾਰਿਸ਼ ਦਰੁਸਤ ਰਹੇਗਾ। ਤਾਂ ਸਿਫਾਰਿਸ਼ ਤੇ ਲੱਗਦਾ ਹੁੰਦਾ ਤਾਂ ਜੀ। ਇਸੇ ਕਰਕੇ ਜਦੋਂ ਹਾਈ ਕੋਰਟ ਦੇ ਵਿੱਚ ਗਏ ਪਹਿਲਾਂ ਤੇ ਸੁਪਰੀਮ ਕੋਰਟ ਚ ਗਏ ਸਨ ਤੇ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਤੁਸੀਂ ਹਾਈ ਕੋਰਟ ਜਾਓ। ਜੀ। ਹਾਈ ਕੋਰਟ ਆਏ, ਹਾਈ ਕੋਰਟ ਨੇ ਇੱਕ ਕੰਮ ਇਹ ਕੀਤਾ ਕਿ ਇਹਨਾਂ ਨੂੰ 7 ਦਿਨ ਦੇ ਵਿੱਚ ਫੈਸਲਾ ਲੈਣ ਵਾਸਤੇ ਆਖਿਆ ਸੀਗਾ, ਪਰ ਉਹ 7 ਦਿਨ ਦਾ ਸਮਾਂ ਸੀਗਾ ਸ਼ਾਇਦ 28 ਤੱਕ ਯਾਨੀ ਭਲਕ ਤੱਕ। ਜੀ। ਹੁਣ ਭਲਕ ਤੋਂ ਪਹਿਲਾਂ ਹੀ ਯਾਨੀ ਇੱਕ ਦਿਨ ਪਹਿਲਾਂ ਹੀ ਇਹਨਾਂ ਨੇ 6 ਦਿਨ ਦੇ ਵਿੱਚ ਫੈਸਲਾ ਜਿਹੜਾ ਉਹ ਕਰਕੇ ਦੇ ਦਿੱਤਾ ਹੈ। ਅੱਜ ਜੀ। ਸਾਰੇ ਤੁਸੀਂ ਅਖਬਾਰ ਜਾਂ ਖਬਰਾਂ ਦੇਖੋਗੇ ਤਾਂ ਉਹ ਭਰੇ ਪਏ ਨੇ ਕਿ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਤੋਂ ਨਾ ਕਿਨੇ ਕੀਤੀ ਆ, ਨਾ ਕੀਤੀ ਆ ਡਿਪਟੀ ਕਮਿਸ਼ਨਰ ਨੇ ਜਾਂ ਐਸਐਸਪੀ ਰੂਰਲ ਉਹਨਾਂ ਜੀ। ਨੇ। ਤਾਂ ਉਸ ਨਾਂ ਦਾ ਜਿਹੜਾ ਹੁਣ ਕਹਿ ਲਓ ਕਿ ਅਸਰ ਆ ਉਹ ਅਸਰ ਆਈਓ ਪਵੇਗਾ ਕਿ ਮੇਰੇ ਖਿਆਲ ਦੇ ਨਾਲ ਜਿਹੜਾ ਸਰਦਰੁੱਤ ਦਾ ਸੈਸ਼ਨ ਆ ਅੰਮ੍ਰਿਤਪਾਲ ਸਿੰਘ ਇਹ ਵੀ ਮਿਸ ਕਰ ਜਾਣਗੇ। ਕਿਉਂ? ਜੀ। ਕਿਉਂਕਿ ਹੁਣ ਇਹਨਾਂ ਨੇ ਅਦਾਲਤ ਨੂੰ ਦੱਸਣਾ, ਅਦਾਲਤ ਨੇ ਉਸਨੂੰ ਕੰਸੀਡਰ ਕਰ ਲੈਣਾ। ਕਿਉਂਕਿ ਇਹ ਗੱਲ ਤੇ ਅੱਗੇ ਜਦੋਂ ਇਹ ਫੈਸਲਾ ਹੋਇਆ ਸੀਗਾ ਮੈਂ ਉਦੋਂ ਵੀ ਇਹ ਸ਼ੰਕਾ ਜ਼ਾਹਰ ਕੀਤਾ ਸੀ ਕਿ ਗੁੰਜਾਇਸ਼ ਘੱਟ ਆ ਕਿਉਂਕਿ ਪੰਜਾਬ ਜੀ। ਸਰਕਾਰ ਹੁਣ ਦੇਖੋ ਪੰਜਾਬ ਸਰਕਾਰ ਤੋਂ ਬਾਹਰ ਕੋਈ ਵੀ ਆਫੀਸਰ ਨਹੀਂ ਹੋ ਸਕਦਾ ਜਿਹੜਾ ਮੌਜੂਦਾ ਇਸ ਵੇਲੇ ਡੀਸੀ ਹੈ ਜਾਂ ਐਸਐਸਪੀ ਆ। ਜੀ। ਪੰਜਾਬ ਸਰਕਾਰ ਅਮਿਤ ਸ਼ਾਹ ਤੋਂ ਬਾਹਰ ਨਹੀਂ ਹੋ ਸਕਦੀ। ਅਮਿਤ ਜੀ। ਸ਼ਾਹ ਹੀ ਕਿਉਂ, ਕੁਝ ਮਾਮਲਿਆਂ ਦੇ ਵਿੱਚ ਮਮਤਾ ਬੈਨਰਜੀ ਉਹ ਵੀ ਬਾਹਰ ਜੀ। ਨਹੀਂ ਹੋ ਸਕਦੇ, ਭਗਵੰਤ ਮਾਨ ਨਹੀਂ ਕਿਉਂ? ਜੀ। ਮਤਲਬ ਕਿ ਸਟੇਟ ਦੀ ਲਾਈਨ ਇਹਨਾਂ ਨੂੰ ਟੋ ਕਰਨੀ ਪੈਂਦੀ ਆ। ਇਹ ਕੋਈ ਮਤਲਬ ਕਿ ਅਲੋਕਾਰੀ ਹੈ ਨਹੀਂ ਕਿ ਟੋ ਨਾ ਕਰਨਗੇ, ਨਹੀਂ ਤਾਂ ਅਗਲਿਆਂ ਨੇ 4 ਘੰਟੇ ਨਹੀਂ ਕੱਟਣ ਦੇਣੇ। ਜੀ। ਤੇ ਤੁਸੀਂ ਵੇਖੋ ਕਿ ਜਦੋਂ ਕ੍ਰੈਕਡਾਊਨ ਹੋਇਆ ਸੀਗਾ ਉਸ ਵੇਲੇ ਵੀ ਕੁਝ ਘੰਟੇ ਪਹਿਲਾਂ ਭਗਵੰਤ ਮਾਨ ਅਮਿਤ ਸ਼ਾਹ ਨੂੰ ਮਿਲੇ ਸੀ। ਜੀ। ਇਸ ਵਾਸਤੇ ਇਹ ਸਾਰਾ ਕੁਝ ਜਿਹੜਾ ਮਤਲਬ ਕਿ ਐ ਇੱਕ ਹੋ ਕੇ ਕੀਤਾ ਜਾਂਦਾ। ਕੇਂਦਰ ਸਰਕਾਰ ਦੀ ਵੀ ਸਭ ਪਲੈਨਿੰਗ ਹੁੰਦੀ ਆ, ਸੂਬਾ ਸਰਕਾਰ ਤੇ ਉਹਦੀ ਅਫਸਰਸ਼ਾਹੀ ਤਾਂ ਇਹ ਹੁਣ ਹਵਾਲਾ ਦੇਣਗੇ ਔਰ ਕੀ ਪਤਾ ਉਹਦੇ ਵਿੱਚ ਕੀ ਰਿਪੋਰਟ ਦੇ ਵਿੱਚ ਇਹ ਲਿਖਦੇ ਆ। ਪਰ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਦੀਆਂ ਉਮੀਦਾਂ ਨੂੰ ਇੱਕ ਵੱਡਾ ਝਟਕਾ। ਹੁਣ ਵੇਖਣ ਵਾਲੀ ਗੱਲ ਇਹ ਹੋਏਗੀ ਕਿ ਇਹਨਾਂ ਦੀ ਜਿਹੜੀ ਲੀਗਲ ਟੀਮ ਆ, ਜਿਹੜੀ ਕਾਨੂੰਨੀ ਜੀ। ਟੀਮ ਆ, ਜੋ ਕਾਨੂੰਨੀ ਕੰਮ ਕਰ ਦੇਖ ਰਹੀ ਆ, ਉਹ ਕਿੱਦਾਂ ਅੱਗੇ ਵਧੇਗੀ। ਇਹ ਵੇਖਣ ਯੋਗ ਹੋਏਗੀ ਨਾ ਗੱਲ, ਕਿਉਂਕਿ ਇਹਦੇ ਵਿੱਚ ਪ੍ਰਬੰਧ ਤੇ ਹੈ। ਜੇ ਐਨਐਸਏ ਤੁਸੀਂ ਦੇਖੋਗੇ ਤਾਂ ਵਿਸ਼ੇਸ਼ ਹਾਲਾਤ ਦੇ ਵਿੱਚ, ਕਿਉਂਕਿ ਧਾਰਾ 15 ਇਹਦੇ ਚ ਹੈਗੀ ਆ ਜਿਹੜੀ ਕਿਸੇ ਵੀ ਪ੍ਰਿਜ਼ਨਰ ਨੂੰ ਖਾਸ ਜੀ। ਪਰਿਸਥਿਤੀਆਂ ਇਹਦੇ ਵਿੱਚ ਉਲੇਖ ਹੈ, ਜ਼ਿਕਰ ਆ ਕਿ ਖਾਸ ਪਰਿਸਥਿਤੀਆਂ ਦੇ ਵਿੱਚ ਐਮਰਜੈਂਸੀ ਕਹਿ ਲਓ ਜਾਂ ਹੰਗਾਮੀ ਹਾਲਤ ਦੇ ਵਿੱਚ ਕਹਿ ਲਓ ਕਿ ਪ੍ਰਪੋਜ਼ ਹੈ ਉਹਦੇ ਵਿੱਚ ਕਿ ਤੁਸੀਂ ਪੈਰੋਲ ਦੇ ਸਕਦੇ ਹੋ, ਜੀ। ਪ੍ਰਬੰਧ ਹੈ ਉਹਦੇ ਵਿੱਚ। ਸੋ ਪ੍ਰੋਵੀਜ਼ਨਲੀ ਜਦੋਂ ਕੋਈ ਚੀਜ਼ ਹੁੰਦੀ ਹੈ ਤਾਂ ਉਹਨੂੰ ਮਤਲਬ ਕਿ ਇਸਤੇਮਾਲ ਕੀਤਾ ਜਾ ਸਕਦਾ। ਪਰ
ਇੱਕ ਚੀਜ਼ ਹਮੇਸ਼ਾ ਤੁਸੀਂ ਨੋਟ ਕਰਕੇ ਰੱਖੋ ਕਿ ਜਦੋਂ ਵੀ ਕੋਈ ਪੈਰੋਲ ਦਾ ਮਾਮਲਾ ਆਉਂਦਾ ਹੈ, ਮੈਂ ਹੁਣ ਤੁਹਾਨੂੰ ਇੱਕ ਮਿਸਾਲ ਦਊਂਗਾ ਬਹੁਤ ਤਗੜੀ, ਤੁਸੀਂ ਬਹੁਤ ਆਸਾਨੀ ਨਾਲ ਸਮਝ ਜਾਓਗੇ ਜੀ, ਕਿ ਜਦੋਂ ਵੀ ਪੈਰੋਲ ਦਾ ਮਸਲਾ ਆਉਂਦਾ ਹੈ ਤਾਂ ਜੀ, ਕੋਰਟਾਂ ਜਾਂ ਕੁਝ ਵੀ ਹੈ, ਜਿੰਨੀਆਂ ਮਰਜ਼ੀ ਹਾਇਰ ਅਥਾਰਟੀ ਹੈ, ਪਰ ਜੀ, ਉਸ ਪੈਰੋਲ ਨੇ ਜਦੋਂ ਤੁਰਨਾ ਹੈ, ਸੰਬੰਧਿਤ ਥਾਣਾ ਤੇ ਸੰਬੰਧਿਤ ਜ਼ਿਲ੍ਹਾ ਬਹੁਤ ਕਰੂਸ਼ਲ ਹੁੰਦਾ ਹੈ। ਮੈਂ ਹੂੰ, ਰਿਪੀਟ ਕਰ ਦੇਣਾ ਤੁਹਾਨੂੰ, ਜੀ, ਥਾਣੇ ਨੇ ਤੁਹਾਡੀ, ਤੁਸੀਂ ਆਮ ਪ੍ਰਿਜ਼ਨਰ ਹੋ, ਥਾਣੇ ਨੇ ਤੁਹਾਡੀ ਰਪੜ ਬਣਾ ਕੇ ਲਿਖਤੀ ਛੁੱਟੀ ਤੇ ਕਿ ਪੈਰੋਲ ਜਦੋਂ ਆਈ ਕਿ ਹਾਂ ਬਈ ਇਹ ਵਿਅਕਤੀ ਪੈਰੋਲ ਤੇ ਆ ਰਿਹਾ, ਥਾਣੇ ਦੀ ਰਪੜ ਦੇ ਵਿੱਚ ਉਹਨਾਂ ਨੇ ਪਾਤਾ ਕਿ ਇਸ ਬੰਦੇ ਦੇ ਆਉਣ ਦੇ ਨਾਲ ਇਸ ਇਲਾਕੇ 'ਚ ਅਮਨ ਸ਼ਾਂਤੀ ਨੂੰ ਖਤਰਾ ਹੈ, ਤਾਂ ਤੁਹਾਨੂੰ ਪੈਰੋਲ ਆਮ ਪ੍ਰਿਜ਼ਨਰ ਨੂੰ ਵੀ ਨਹੀਂ ਮਿਲਣੀ। ਜੀ, ਈਵਨ ਦੈਟ ਕਿ ਪੰਚਾਇਤਨਾਮਾ ਹੁੰਦਾ, ਇੱਕ ਪੰਚਾਇਤਨਾਮਾ ਬੋਲਦੇ ਆ, ਟੈਕਨੀਕਲ ਸ਼ਬਦ ਆ, ਕੈਦੀਆਂ ਦੇ ਕਹਿ ਲਓ ਕਿ ਆਪਣੇ ਸ਼ਬਦ ਕਈ ਬਣਾਏ ਹੁੰਦੇ ਆ, ਇੱਕ ਪੰਚਾਇਤਨਾਮਾ ਲੱਗਦਾ, ਜੇ ਜੀ, ਪੰਚਾਇਤ ਵੀ ਲਿਖ ਦੇਵੇ ਬੰਦੇ ਨੂੰ ਪੈਰੋਲ ਨਹੀਂ ਮਿਲਦੀ ਸਰ। ਜੀ, ਇਹ ਟੈਕਨੀਕਲ ਗੱਲਾਂ ਨੇ, ਇਹ ਕਦੇ ਤੁਹਾਨੂੰ ਕਿਸੇ ਕਿਤਾਬ ਚੋਂ ਨਹੀਂ ਐ ਮਿਲਣੀਆਂ। ਜੀ, ਪੈਰੋਲ ਦੀ ਇਹ ਕਹਾਣੀ ਆ। ਤਾਂ ਤੁਹਾਨੂੰ ਹੁਣ ਮਿਸਾਲ ਦਿੰਦਾ ਮੈਂ, ਜਿਹੜਾ ਡੇਰੇਦਾਰ ਸੀਗਾ, ਜੀ, ਡੇਰਾ ਮੁਖੀ ਜਿਹਨੂੰ ਆਂਦੇ ਨੇ, ਇਹਦੀ ਪੈਰੋਲ ਦਾ ਕਿੰਨਾ ਰੌਲਾ ਪਿਆ ਸੀਗਾ, ਯਾਦ ਹੈ? ਸਰਸੇ ਦੇ ਡੀਸੀ ਨੇ ਹੀ ਪਹਿਲਾਂ ਭੇਜਿਆ ਸੀਗਾ ਨਾ ਲਿਖ ਕੇ, ਯਾਦ ਹੈ ਤੁਹਾਨੂੰ? ਸਰਸੇ ਦੇ ਡੀਸੀ ਨੇ ਲਿਖ ਕੇ ਭੇਜਿਆ ਸੀਗਾ, ਉਦੋਂ ਬਾਅਦ ਹੀ ਛੁੱਟੀ ਤੁਰੀ ਸੀਗੀ। ਹਾਲਾਂਕਿ ਉਸ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਬਾਗਪਤ ਦੇ ਵਿੱਚ ਰਹਿਣ ਦਾ ਪ੍ਰਬੰਧ ਕੀਤਾ ਗਿਆ ਸੀਗਾ ਕਿ ਰਹਿائش ਬਾਗਪਤ ਰਹੇ। ਹੂੰ, ਤੋ ਇਸ ਵਾਸਤੇ ਜੀ, ਪੈਰੋਲ ਦੀਆਂ ਨਾ ਕਈ ਤਕਨੀਕੀ ਚੀਜ਼ਾਂ ਹੁੰਦੀਆਂ ਨੇ ਕਿ ਹੁਣ ਮਤਲਬ ਕਿ ਇਹਨਾਂ ਨੇ ਤਾਂ ਛੁੱਟੀ ਖਰਾਬ, ਇਹਨੂੰ ਪੰਜਾਬੀ 'ਚ ਕਹਿ ਲਓ ਛੁੱਟੀ ਖਰਾਬ ਕਰਤੀ ਕਿ ਜੀ, ਪ੍ਰੋਵੀਜ਼ਨ ਹੈ, ਕੋਰਟ ਨੇ ਕਿਹਾ ਫੈਸਲਾ ਲਓ, ਇਹਨਾਂ ਨੇ ਕਿਹਾ ਕਿ ਨਹੀਂ ਅਸੀਂ ਇਸ ਬੰਦੇ ਨੂੰ ਛੁੱਟੀ ਨਹੀਂ ਦੇ ਸਕਦੇ, ABC ਕੋਈ ਵੀ ਹੈ। ਤਾਂ ਹੁਣ ਜੀ, ਕੀ ਕਾਨੂੰਨੀ ਚਾਰਾਜੋਈ ਅਗਲੀ ਆਰੰਭ ਕੀਤੀ ਜਾਊਗੀ। ਇਹ ਮੈਂ ਤੁਹਾਨੂੰ ਤਕਨੀਕੀ ਤੌਰ ਤੇ ਸਮਝਾਤਾ ਕਿ ਛੁੱਟੀ ਖਰਾਬ ਹੁੰਦੀ, ਇਹਨੂੰ ਬੋਲਦੇ ਆ ਕੈਦੀ ਭਾਸ਼ਾ 'ਚ, ਜੇਲੀਆਂ ਦੀ ਭਾਸ਼ਾ 'ਚ ਛੁੱਟੀ ਖਰਾਬ ਕਰਨਾ, ਤਾਂ ਇੱਕ ਤਰ੍ਹਾਂ ਨਾਲ ਛੁੱਟੀ ਖਰਾਬ ਆ। ਹੁਣ ਉਹਨੂੰ ਤੁਸੀਂ ਫੇਰ ਦੁਬਾਰਾ ਚੈਲੰਜ ਕਰੋਗੇ, ਜੇ ਕਰੋਗੇ ਤਾਂ ਕਿੱਥੇ ਕਰੋਗੇ? ਜੀ, ਸੁਪਰੀਮ ਕੋਰਟ ਕਰੋਗੇ, ਕਿਉਂਕਿ ਹਾਈ ਕੋਰਟ ਤਾਂ ਹੁਣ ਦੁਬਾਰਾ ਜਾਇਆ ਨਹੀਂ ਜਾਣਾ ਨਾ। ਜੇ ਇੱਕ ਵਾਰੀ ਹਾਈ ਕੋਰਟ ਨੇ ਇਸ ਰਿਜੈਕਸ਼ਨ ਨੂੰ, ਜਿਹੜੀ ਪੈਰੋਲ ਦੀ ਰਿਜੈਕਸ਼ਨ ਆ, ਇਸ ਨੂੰ ਕੰਸੀਡਰ ਕਰ ਲਿਆ ਕਿ ਠੀਕ ਆ ਬਈ ਤੁਹਾਡਾ ਹੱਕ ਬਣਦਾ ਹੈ ਇਸ ਬੰਦੇ ਦੇ ਇੱਥੇ ਆਉਣ ਦੇ ਨਾਲ, ਜੇ ਤੁਹਾਡੇ ਅਮਨ ਕਾਨੂੰਨ ਨੂੰ, ਲਾਅ ਐਂਡ ਆਰਡਰ ਨੂੰ ਕੋਈ ਖਤਰਾ ਹੈ, ਤਾਂ ਠੀਕ ਆ, ਅਸੀਂ ਮੰਨ ਲਿਆ। ਪਰ ਕੀ ਉਸ ਨੂੰ ਜੀ, ਚੈਲੰਜ ਕੀਤਾ ਜਾਏਗਾ? ਇਹਨਾਂ ਦੀ ਲੀਗਲ ਟੀਮ ਕੀ ਸਟੈਪ ਚੁੱਕਦੀ ਹੈ, ਇਹੀ ਦੇਖਣਯੋਗ ਹੋਏਗਾ। ਪਰ ਸਰਦ-ਰੁੱਤ ਦਾ ਸੈਸ਼ਨ ਮੇਰੇ ਖਿਆਲ ਦੇ ਨਾਲ ਅਮਰਤਪਾਲ ਸਿੰਘ ਵਾਸਤੇ ਉਹਦੇ 'ਚ ਸ਼ਿਰਕਤ ਕਰਨਾ ਲਗਭਗ ਅਸੰਭਵ ਹੋ ਗਿਆ। ਹੂੰ, ਜੀ। ਸੋ ਵੇਖਾਂਗੇ ਇਸ ਦੇ ਵਿੱਚ ਹੁਣ ਅਗਲੀ ਚਾਰਾਜੋਈ ਕੀ ਕੀਤੀ ਜਾਂਦੀ ਹੈ ਪਰਿਵਾਰ ਦੇ ਵੱਲੋਂ। ਪਰ ਅਗਲੀ ਖਬਰ ਦਾ ਜੇਕਰ ਰੁਖ ਕਰੀਏ ਤਾਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਸਮਾਗਮ ਕੀਤੇ ਗਏ ਨੇ। ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮਾਂ ਦੇ ਸੰਬੰਧ ਦੇ ਵਿੱਚ ਬੜਾ ਕੁਝ ਹੋਇਆ। ਬਹੁਤ ਸਾਰੀਆਂ ਗੱਲਾਂ ਵਿਧਾਨ ਸਭਾ ਦੇ ਸੈਸ਼ਨ ਨੂੰ ਜਿਹੜਾ ਕੀਤਾ ਗਿਆ ਉਸ ਨੂੰ ਲੈ ਕੇ ਹੋ ਰਹੀਆਂ ਨੇ ਵੀ ਭਾਈ ਇੰਨਾ ਖਰਚਾ ਕਰ ਦਿੱਤਾ ਗਿਆ ਹੈ, ਫਲਾਨੀ ਜਗ੍ਹਾ ਤੋਂ ਟੈਂਟ ਤੇ ਫਲਾਨੀ ਜਗ੍ਹਾ ਤੋਂ AC ਆਏ ਨੇ, ਇੰਨਾ ਖਰਚਾ ਹੋ ਗਿਆ। ਪਰ ਇਹ ਸਭ ਦੇ ਵਿੱਚ ਇੱਕ ਖਾਸ ਗੱਲ ਇਹ ਹੈ ਕਿ ਜਿਹੜੀਆਂ ਗੱਡੀਆਂ ਵਰਤੀਆਂ ਗਈਆਂ ਨੇ ਇਸ ਸਾਰੇ ਸਮਾਗਮਾਂ ਦੇ ਦੌਰਾਨ, ਨਗਰ ਕੀਰਤਨ ਦੇ ਦੌਰਾਨ, ਉਹ ਗੱਡੀਆਂ ਦੇ ਉੱਪਰ ਨੰਬਰ ਪੰਜਾਬ ਤੋਂ ਬਾਹਰ ਦੇ ਹੀ ਨੇ ਤਕਰੀਬਨ। ਇਸ ਦਾ ਕੀ ਕਾਰਨ ਮੰਨਦੇ ਹੋ ਮਿੰਟੂ ਜੀ? ਕੀ ਕਾਰਨ ਹੋ ਸਕਦਾ ਹੈ ਪੰਜਾਬ ਦੇ ਵਿੱਚੋਂ ਇਹ ਗੱਡੀਆਂ ਨਹੀਂ ਮਿਲਦੀਆਂ? ਜੇਕਰ ਰੈਂਟਲ ਵੀ ਨੇ ਤਾਂ ਕੀ ਉਹ ਬਾਹਰਲੇ ਨੰਬਰਾਂ ਤੋਂ ਹੀ ਮਿਲਦੀਆਂ ਨੇ? ਪੰਜਾਬ ਦੇ ਵਿੱਚ ਇਹੋ ਜਿਹਾ ਕੰਮ ਕੋਈ ਨਹੀਂ ਕਰਦਾ? ਨਹੀਂ ਸਰ, ਬਾਹਰੋਂ ਵੀ ਗੱਡੀਆਂ ਮੰਗਾਉਣੀਆਂ ਪੈ ਸਕਦੀਆਂ, ਇਹਦੇ 'ਚ ਕੋਈ ਸ਼ੱਕ ਨਹੀਂ। ਕਿਉਂਕਿ ਹੋ ਸਕਦਾ ਸਾਡੇ ਜਿਹੜੇ ਟੈਂਪੂ ਜਾਂ ਆ ਜਿਹੜੀਆਂ ਕੈਂਟਰ, ਜਾਂ ਹੋ ਸਕਦਾ ਕਿ ਜਿਹੜੇ ਆ ਛੋਟੇ ਹਾਥੀ ਆ, ਉਹ ਯੂਰਪ ਨੂੰ ਵਪਾਰ ਕਰਨ ਚਲੇ ਗਏ ਹੁਣ ਵਾਘੇ ਬਾਰਡਰ ਦੇ ਰਾਹੀਂ। ਜੀ, ਕਿੱਲਤ ਪੈ ਗਈ ਹੋਵੇ ਤਾਂ ਹੋ ਸਕਦਾ ਕਿ ਬਾਹਰਲੀਆਂ ਸਟੇਟਾਂ ਦੇ ਵਿੱਚੋਂ ਮੰਗਾਏ ਗਏ ਹੁਣ, ਕਿ ਸਾਡੇ ਤੇ ਇੱਧਰ ਵਹੀਕਲ ਜਿਹੜੇ ਆ ਉਹ ਲੰਡਨ ਨੂੰ ਗਏ ਨੇ, ਜੀ, ਹਦਵਾਣੇ ਲਾਉਣ ਗਏ ਨੇ, ਕੱਦੂ ਲਾਉਣ ਗਏ ਨੇ ਇੱਧਰ ਨੂੰ ਸੈਂਟਰਲ ਏਸ਼ੀਆ ਦੇ ਵਿੱਚ। ਜੀ, ਮਤਲਬ ਕਿ ਹੋ ਸਕਦਾ ਹੈ ਐਮਰਜੈਂਸੀ ਹਾਲਤ ਦੇ ਵਿੱਚ। ਪਰ ਸਵਾਲ ਤੇ ਵੱਡਾ ਇਹ ਹੈ ਨਾ ਕਿ ਫਿਰ ਜਿਹੜੇ ਨੰਬਰ ਪਲੇਟ ਦੇ ਅਗਲੇ ਅੱਖਰ ਨੇ, ਸਟੇਟ ਵਾਲੇ ਜੀ, ਅੱਖਰ ਨੇ, ਜੀ, ਰਜਿਸਟ੍ਰੇਸ਼ਨ ਜਿਹੜੀ ਹੁੰਦੀ ਹੈ ਉਸ ਤੋਂ ਬਾਅਦ ਇੱਕ ਨੰਬਰ ਮਿਲਦਾ ਹੈ, ਨੰਬਰ ਪਲੇਟ ਦੇ ਅਗਲੇ ਯੂਪੀ ਵਾਲਾ ਹਿੱਸੇ ਵਾਲੇ ਜਿਹੜੇ ਅੱਖਰ ਆ ਉਹਨਾਂ ਨੂੰ ਚੇਪੀਆਂ ਕਿਉਂ ਲਾ ਕੇ ਲੁਕਾਇਆ ਗਿਆ? ਜੀ, ਇਹ ਇੱਕ ਬੜਾ ਵੱਡਾ ਪ੍ਰਸ਼ਨ ਹੈ ਨਾ।
ਤੇ ਦੂਜੀ ਗੱਲ ਇਹ ਆ ਕਿ ਇਹ ਗੈਰ ਅਖਲਾਕੀ ਨਹੀਂ ਕਿ ਇੱਕ ਧਾਰਮਿਕ ਸਮਾਗਮ ਦੇ ਵਿੱਚ ਜੇ ਤੁਸੀਂ ਇਸ ਤਰ੍ਹਾਂ ਦੀ ਚਲਾਕੀ ਕਰੋ, ਇਹ ਗੈਰ ਅਖਲਾਕੀ ਨਹੀਂ, ਗੈਰ ਕਾਨੂੰਨੀ ਵੀ ਹੈ। ਤੁਸੀਂ ਨੰਬਰ ਪਲੇਟ ਨਹੀਂ ਢੱਕ ਸਕਦੇ। ਕੀ ਜੀ, ਤੁਸੀਂ ਆਪਣੀ ਨੰਬਰ ਪਲੇਟ ਦੇ ਵਿੱਚ ਕੋਈ ਚੇਂਜ ਨਹੀਂ ਕਰ ਸਕਦੇ। ਆ ਜਿਹੜੇ ਕੁਝ ਟਕਵੇ ਜੇ ਬਣਾ ਲੈਂਦੇ ਆ, ਕੁਝ ਇੱਧਰ ਉੱਧਰ ਕਰ ਲੈਂਦੇ ਆ ਨਾ ਜੀ, ਜਦੋਂ ਮਰਜ਼ੀ ਫੜ ਕੇ ਕਾਂਸਟੇਬਲ ਜਾਂ ਹੌਲਦਾਰ ਟ੍ਰੈਫਿਕ ਦਾ ਤੁਹਾਡਾ ਚਲਾਨ ਕਰ ਸਕਦਾ। ਜੀ, ਨੰਬਰ ਪਲੇਟ ਤੇ ਮਾੜੀ ਮੋਟੀ ਵੀ ਜੇ ਤੁਸੀਂ ਕਲਾਕਾਰੀ ਦਿਖਾਈ ਨਾ, ਕਲਾਕਾਰ ਸੀ ਵਿਖਾ ਗਿਆ ਕਲਾਕਾਰੀਆਂ, ਤੇ ਜੇ ਕਲਾਕਾਰੀਆਂ ਦਿਖਾਈਆਂ ਤੇ ਫਿਰ ਤੁਹਾਨੂੰ ਪਤਾ ਹੀ ਆ ਕਲਾਕਾਰੀਆਂ ਤੋਂ ਚੀਕਾਂ ਵੀ ਬਣ ਜਾਂਦੀਆਂ ਨੇ ਨਾ। ਫਿਰ ਤੋਂ ਗੱਲ ਇਹ ਆ ਕਿ ਚਲਾਨ ਮੋਟਾ ਹੋ ਜਾਂਦਾ। ਤਾਂ ਇਹ ਗੈਰ ਇਖਲਾਕੀ ਕੰਮ ਹੀ ਨਹੀਂ, ਗੈਰ ਕਾਨੂੰਨੀ ਵੀ ਆ। ਕੀਤਾ ਕਿਹਨੇ ਆ? ਹੁਣ ਜੀ, ਵੀਡੀਓ ਵਾਇਰਲ ਹੋਈ ਪਈ ਆ ਤੁਹਾਡੇ ਸਾਹਮਣੇ, ਕਿੰਨੀਆਂ ਗੱਡੀਆਂ, ਮੈਂ ਵੀ ਉਹਦੀਆਂ ਕੁਝ ਵੀਡੀਓ ਦੀਆਂ ਕੱਢ ਕੇ ਫੋਟੋਆਂ ਪਾਈਆਂ ਨੇ। ਜੀ, तो मतलब कि बड़ी अजीब गल आ। देखो मेरे सोर्सेस ते ये भी कह रहे ने कि इत्थे कुछ बंदे बहुत मतलब कि बहुत दिन तो ठहरे हुए सन होटलों च। जी, कल्ले ट्रांसपोर्टर ही क्यों, उन्हां दे लंबे चौड़े बिल ने सा। मेरे ख्याल नाल हुण होना ये चाहिए कि जो इन्हां ने कर लिया, इस तो बाद सारा जिहड़ा खर्चा, सारे वेरवे आ ਜਿਹੜੇ ਜਿਹੜੇ ਹੋਟਲਾਂ 'ਚ ਮਹਿਮਾਨ ਆ ਕੇ ਠਹਿਰੇ ਨੇ जी, ਸ੍ਰੀ ਅਨੰਦਪੁਰ ਸਾਹਿਬ, ਉਹਨਾਂ ਸਾਰਿਆਂ ਦੇ ਬਿੱਲ ਜਨਤਕ ਕਰਨੇ ਚਾਹੀਦੇ ਨੇ ਸਰ। जी, जी, ਸਾਰੇ ਵੇਰਵੇ ਜਿਹੜੇ ਖਰਚੇ ਦੇ ਆ ਕਿ ਕਿੰਨਾ ਖਰਚ ਸੀ, ਕਿੰਨਾ ਬਜਟ ਸੀ, ਸਾਰਾ ਕੁਝ ਦੱਸਣਾ ਚਾਹੀਦਾ ਹੈ। ਕਿਉਂਕਿ ਸਾਡੀ ਜਾਣਕਾਰੀ ਦੇ ਮੁਤਾਬਕ ਨਿੱਕੀ ਨਿੱਕੀ ਚੀਜ਼ ਵੀ ਬਾਹਰੋਂ ਆਈ ਆ। जी, ਔਰ ਮੇਰੀ ਜਾਣਕਾਰੀ ਦੇ ਮੁਤਾਬਕ 23-24 ਨੂੰ ਇਕੱਠ ਹੀ ਨਹੀਂ ਸੀ। ਆਮ जी, ਦਿਨਾਂ ਵਰਗਾ ਹੀ ਸੰਗਤ ਦਾ ਉੱਥੇ ਇਕੱਠ ਸੀ। ਇਸੇ जी, ਕਰਕੇ 25 ਨੂੰ ਬਹੁਤ ਵੱਡੀ ਤਾਦਾਦ ਦੇ ਵਿੱਚ ਬੱਸਾਂ ਜਾਂ ਇਹ ਕੈਂਟਰ ਜਿਹੜੇ ਸੀ ਉਹ ਵੱਖ-ਵੱਖ ਇਲਾਕਿਆਂ ਚੋਂ ਸੰਗਤ ਦੇ ਭਰ ਕੇ ਲਿਆਂਦੇ। ਉਹਨਾਂ ਨੂੰ ਮੈਂ ਸੰਗਤ ਹੀ ਕਹਾਂਗਾ, ਭਾਵੇਂ ਇਹਨਾਂ ਦੇ ਸਮਰਥਕ ਆ, जी, ਕਿਉਂਕਿ ਜੋ ਸਮਾਗਮ 'ਚ ਹਿੱਸੇਦਾਰ ਹੁੰਦਾ ਹੈ, ਭਾਗ ਲੈਂਦਾ ਹੈ, ਠੀਕ ਹੈ ਨਾ, ਉਹਨੂੰ ਸੰਗਤ ਹੀ ਕਵਾਂਗੇ। ਪਰ ਉਹ ਸੰਗਤ ਲਿਆਂਦੀ ਗਈ ਤਾਂ ਕਿ, जी, ਕਿਉਂਕਿ ਮਾਮਲਾ ਤੇ ਕਹਿ ਲਓ ਐਸਜੀਪੀਸੀ ਵਰਸਜ ਸਰਕਾਰ ਜਾਂ ਕਹਿ ਲਓ ਮਾਨ ਬਣ ਗਿਆ ਨਾ, जी, जी, ਸੰਗਤ ਉਧਰ ਜਾ ਰਹੀ ਸੀ ਰਹੀ। तो काफी चीज़ां निकल रही ने, किते तस्दीक हो गई, दसांगे इन्हां नूं। पर आ हुण तुसीं वेख लो कि ये घट्टो घट ठीक आ, इसनूं छड्ड दिओ, क्योंकि भगवंत मान इहदे ते भी कह देणगे कि जे संतरे नागपुर तो आ सकदे आ तां कैंटर क्यों नहीं यूपी तो आ सकदे। ठीक जी, है ना जी, जी, उन्हां दीआं मिसालां सर, उन्हां दे नाल कोई बहस नहीं कर सकदा। बिल्कुल, ठीक है ना जी, क्योंकि उन्हां ने कोई गल ही इदां दी कर देनी हुंदी आ कि तुसीं मत्था जी, फड़ के बह जाओगे। कि ऐसी मिसाल कदे मिसाल ही नहीं मिलती ਇਹੋ ਜੀ, ਉਹ ਐਸੀ ਜੀ जी, ਮਿਸਾਲ ਦੇ ਦੇਣ। ਉਹ ਕੱਲ ਨੂੰ ਕਹਿ ਸਕਦੇ ਆ ਕਿ ਜੇ ਤੁਸੀਂ ਚੱਡੀ ਜੌਕੀ ਵਾਲੀ ਫਲਾਣੀ ਥਾਂ ਤੋਂ ਬਣੀ ਆ ਤੇ ਇੱਥੇ ਪਹਿਨ ਸਕਦੇ ਹੋ ਪੰਜਾਬ 'ਚ, ਤਾਂ ਬਈ ਅਸੀਂ जी, ਅਸੀਂ ਕਿਉਂ ਨਹੀਂ ਮੰਗਾ ਸਕਦੇ, ਕੈਟਰਿੰਗ ਕਿਉਂ ਨਹੀਂ ਕਰਵਾ ਸਕਦੇ ਅਸੀਂ ਉੱਥੋਂ ਦਿੱਲੀ ਤੋਂ ਲਿਆ ਕੇ ਬੰਦਿਆਂ। जी, ਤਾਂ ਗੱਲ ਅਸਲ ਦੇ ਵਿੱਚ ਇਹੋ ਆ ਕਿ ਇਹ ਸਾਰਾ ਕੋਈ ਇੱਕ ਮਾਮਲਾ ਨਹੀਂ ਹੈ जी, ਵੀ ਇੱਕ ਥਾਂ ਤੋਂ ਟੋਟਲੀ ਜਿਹੜੇ ਈਵੈਂਟ ਹੋ ਰਹੇ ਨੇ, ਇਹਨੂੰ ਵੀ ਛੱਡ ਦਿਓ, ਧਾਰਮਿਕ ਸਮਾਗਮ ਨੂੰ ਵੀ ਤੁਸੀਂ ਛੱਡ ਦਿਓਗੇ, ਜ਼ਿਆਦਾਤਰ ਈਵੈਂਟ ਜਿਹੜੇ ਨੇ ਉਹ ਈਵੈਂਟ ਮੈਂ ਪਿਛਲੇ ਦਿਨੀ ਇੱਕ ਡਾਕੂਮੈਂਟ ਵਾਇਰਲ ਕੀਤਾ ਸੀ, ਤੁਹਾਨੂੰ ਸ਼ਾਇਦ ਯਾਦ ਹੋਏਗਾ, ਜਿਹੜਾ ਇੱਕ ਜਲੰਧਰ ਦੇ ਹੀ ਨੀਂਹ ਪੱਥਰ ਦਾ ਸੀ, जी, ਪੌਣੇ जी, 2 ਕਰੋੜ ਦਾ। बल्टन ਉਹ पार्क दा, ਡਾਕੂਮੈਂਟ ਨੂੰ ਗੌਰ ਨਾਲ ਦੇਖੋਗੇ ਤਾਂ ਜਿਹੜੀ ਉਹ ਮਜ਼ਦੂਰ ਈਵੈਂਟ ਕੰਪਨੀ ਆ, ਉਸ ਨੂੰ ਸਰਚ ਕਰ ਲਓ, ਹੁਣੇ ਗੂਗਲ ਕਰ ਲਓ, ਉਹ ਕਿੱਥੇ ਦੀ ਆ। जी, ਮਤਲਬ ਕਿ ਨੀਂਹ ਪੱਥਰ ਦੇ ਪ੍ਰੋਗਰਾਮ ਦੇ ਆਯੋਜਨ ਤੱਕ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਬਾਹਰਲੀ ਸਟੇਟ ਦੀ ਕੰਪਨੀ ਨੂੰ ਮਿਲ ਰਹੀ ਹੈ। ਹੁਣ ਜਾਂ ਤਾਂ ਇਹ ਆ ਕਿ ਕੰਪਨੀ ਜਿਹੜੀ ਆ ਉਹ ਬਈ ਉੱਥੋਂ ਦੀ ਬਾਹਰਲੀ ਕੰਪਨੀ ਕੋਈ ਇੰਨੇ ਲੋ ਟੈਂਡਰ ਤੇ ਰੇਟ ਚੱਕ ਲੈਂਦੀ ਆ ਕਿ ਆਪਣੇ ਵਾਲੇ जी, ਪਿੱਛੇ ਰਹਿ ਜਾਂਦੇ, ਤੇ ਜਾਂ ਕੁਝ ਕੀਤਾ ਹੀ ਐਸਾ ਵੈਸਾ ਜਾਂਦਾ, ਕੋਈ ਐਸਾ ਕਰ ਕਮਾਲ ਕੇ ਤੇਰਾ ਹੋ ਜਾऊं, किसी और का हूं फिलहाल के तेरा हो जाऊं, कोई कमाल ही ऐसा होता है कि फिर जी, ਸਾਰਾ ਕੁਝ ਪਾਸੇ ਆ ਤੇ ਮੁੜ ਮੁੜ ਅੰਨਾ ਆਂਦੇ ਹੁੰਦੇ ਵੰਡੇ ਸ਼ੀਰਨੀਆਂ ਆਪਣਿਆਂ ਨੂੰ ਦੇ। ਤੋਂ ਪਰ ਇਹ ਆ ਕਿ ਇਤਿਹਾਸ ਦੇ ਵਿੱਚ ਮੇਰੇ ਖਿਆਲ ਦੇ ਨਾਲ ਦੇਖੋ, ਮਾਨ ਸਾਹਿਬ ਜਿਹੋ ਜਿਹੀਆਂ ਮਰਜ਼ੀ ਮਿਸਾਲਾਂ ਦੇਣ, ਮਾਨ ਸਾਹਿਬ ਇਤਿਹਾਸ ਦੇ ਵਿੱਚ ਕਿਤੇ ਦਰਜ ਨਾ ਹੋ ਜਾਣ ਇਹੋ ਜੀ ਪ੍ਰਥਾ ਤੋਂ। ਮੈਂ ਕੀ जी, ਕਹਿ ਰਿਹਾ ਤੁਹਾਨੂੰ ਪਿੱਛੇ ਲੈ ਜਾਣਾ। ਜਦੋਂ ਵੀ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਆਏਗਾ, ਇਤਿਹਾਸ ਦੇ ਵਿੱਚ ਜੋ ਪਾਣੀਆਂ ਦੇ ਸਮਝੌਤੇ ਰੱਦ ਕੀਤੇ ਸੀ ਉਹਨਾਂ ਦਾ ਜ਼ਿਕਰ ਆਏਗਾ। जी, ਪਰ ਇਤਿਹਾਸ ਦੇ ਵਿੱਚ ਇਹ ਵੀ ਜ਼ਿਕਰ ਆਉਂਦਾ ਹੈ ਕਿ ਮੁੱਖ ਸੰਸਦੀ ਸਕੱਤਰ ਬਣਾਉਣ ਦੀ ਪ੍ਰਥਾ ਇਹਨਾਂ ਨੇ ਪਾਈ,
ਜਿਹੜੀ ਕੁਝ ਹੋਰ ਜੀ, ਸਟੇਟਾਂ ਨੇ ਕਾਪੀ ਕੀਤੀ ਤੇ ਉਸ ਤੋਂ ਬਾਅਦ ਉਹਨੂੰ ਇਲੀਗਲ ਕਰਾਰ ਦਿੱਤਾ ਗਿਆ। ਜੀ, ਵਿਧਾਇਕਾਂ ਦੇ ਟੈਕਸ ਮਾਫ ਕਰਨ ਦੀ ਪਿਰਤ ਇਹਨਾਂ ਨੇ ਪਾਈ। ਹੂੰ, ਇਹ ਪਿਰਤ ਨਾ ਚੱਲ ਪਵੇ ਕਿ ਕੱਲ ਨੂੰ ਮਾਨ ਸਾਹਿਬ ਤੇ ਚਲੇ ਜਾਣ, ਜੀ, अच्छा चलता हूं दुआओं में याद रखना, ਇਹ ਚਲੇ ਜਾਣ ਤੇ ਕੋਈ ਉਤੋਂ ABC ਆ ਜਾਵੇ ਤੇ ਉਹ ਚੱਕ ਕੇ ਉਹ ਕੋਈ ਉਹਦੀ ਮਾਸੀ ਬੈਠੀ ਆ ਮੱਧ ਪ੍ਰਦੇਸ਼ ਦੇ ਵਿੱਚ, ਕੋਈ ਫਲਾਣਾ ਬੈਠਾ ਜਾਂ ਕੋਈ ਢਮਕਾਣਾ ਬੈਠਾ, ਜੇ ਨਹੀਂ ਤੇ 5-7 ਆਪਦੇ ਹੀ ਰਲਾ ਕੇ ਬਾਹਰ ਕੰਪਨੀ ਕੋਈ ਬਣਾ ਕੇ ਤੇ ਉਹ ਕਵੇ ਕਿ ਜੇ ਮਾਨ ਦੇ ਕਾਰਜਕਾਲ ਦੇ ਦੌਰਾਨ ਐਦਾਂ ਹੋਇਆ ਸੀ ਤੇ ਮੇਰੇ ਵਾਰੀ ਚੀਕਾ ਕਾਤੋਂ ਮਾਰਦੇ ਜੀ, ਫਿਰ ਇਹਨਾਂ ਨੂੰ ਵੀ ਬੋਲਣ ਦਾ ਹੱਕ ਨਹੀਂ ਰਹਿਣਾ। ਸੋ ਇਤਿਹਾਸ ਦੇ ਵਿੱਚ ਇਹ ਪ੍ਰਥਾ ਜੇ ਦਰਜ ਹੋਈ ਤਾਂ ਮਾਨ ਸਾਹਿਬ ਨੂੰ ਇਹ ਗੱਲ ਅੱਜ ਸੋਚ ਲੈਣੀ ਚਾਹੀਦੀ ਆ, ਨਹੀਂ ਤੇ ਬੋਲਣ ਲੱਗਿਆ ਸੰਕੋਚ ਕਰਨਾ ਪਏਗਾ ਤੁਹਾਨੂੰ ਫਿਰ। ਜੀ, ਬੋਲਣ ਤੇ ਤੋਲਣ ਦੋਵੇਂ ਲੱਗਿਆਂ ਇਹ ਸੰਕੋਚ ਘੱਟ ਹੀ ਕਰਦੇ ਨੇ। ਜਿਹੜੀ ਗੱਲ ਆਉਂਦੀ ਹੈ ਦਵਾ ਸੱਟ ਕਹਿ ਦਿੰਦੇ ਨੇ। ਇਹ ਵੀ ਨਹੀਂ ਮਰਿਆਦਾ ਰੱਖੀ ਜਾਂਦੀ ਵੀ ਭਾਈ ਮੈਂ ਮੁੱਖ ਮੰਤਰੀ ਹਾਂ, ਆਪਣੇ ਮੁੱਖ ਮੰਤਰੀ ਵਾਲਾ ਔਰਾ ਵੀ ਕਈ ਵਾਰੀ ਭੁੱਲ ਜਾਂਦੇ ਨੇ ਵੀ ਕੁਝ ਗੱਲਾਂ ਸਿਰਫ ਤੇ ਸਿਰਫ ਨਾਪ ਤੋਲ ਕੇ ਤੇ ਪੂਰੇ ਦ੍ਰਿੜ ਇਰਾਦੇ ਦੇ ਨਾਲ ਹੀ ਕਰਨੀਆਂ ਹੁੰਦੀਆਂ ਨੇ। ਲੋਕ ਇੱਧਰ 16 ਯੂਨੀਵਰਸਿਟੀਆਂ ਮੈਡੀਕਲ ਕਾਲਜ ਲੱਭੀ ਜਾਂਦੇ ਨੇ, ਇਹਨਾਂ ਨੇ ਨਵੀਂ ਯੂਨੀਵਰਸਿਟੀ ਦਾ ਐਲਾਨ ਕਰਤਾ, ਲੋਕ ਤਾਂ ਉਸ ਗੱਲੋਂ ਤਪੇ ਖੜੇ ਨੇ। ਅੱਗੇ ਚੱਲਦੇ ਹਾਂ ਜੀ। ਯੂਨੀਵਰਸਿਟੀ ਦਾ ਵੀ ਤੁਸੀਂ ਦੇਖੋ ਨਾ, ਹਾਂਜੀ, ਯੂਨੀਵਰਸਿਟੀ ਦਾ ਬਕਾਇਦਾ ਇੱਕ ਐਕਟ ਹੈ, ਉਸ ਜੀ, ਐਕਟ ਦੇ ਤਹਿਤ ਇੱਕ ਬਜਟ ਅਲਾਟਮੈਂਟ ਹੁੰਦੀ ਆ, ਉਹ ਸਾਰਾ ਕੁਝ ਤੇ ਕੀਤਾ ਹੀ ਨਹੀਂ ਇਹਨਾਂ ਨੇ। ਆਪਦੇ ਉਹ ਜਿਹੜਾ ਸਪੈਸ਼ਲ ਇਜਲਾਸ ਸੀਗਾ ਇਹਨਾਂ ਦਾ ਵਿਧਾਨ ਜੀ, ਸਭਾ ਦਾ। ਜੀ। ਇਹਨਾਂ ਦੇ ਹਿਸਾਬ ਦੇ ਨਾਲ ਭਾਈ ਇਹਨਾਂ ਨੇ ਪੈਸੇ ਬਹੁਤ ਬਚਾਏ ਹੋਏ ਨੇ। ਖਜ਼ਾਨਾ ਪੰਜਾਬ ਦਾ ਖਾਲੀ ਨਹੀਂ ਹੈਗਾ। ਇਹ ਸਿਰਫ ਸਾਨੂੰ ਲੱਗਦਾ ਹੈ ਕਿ ਖਜ਼ਾਨਾ ਖਾਲੀ ਹੈ। ਸੋ ਦੇਖਦੇ ਹਾਂ, ਕੀ ਪਤਾ ਯੂਨੀਵਰਸਿਟੀ ਬਣ ਜਾਵੇ, ਤੇ ਬਣ ਜਾਂਦੀ ਹੈ ਤਾਂ ਸਾਡੀ ਬਹੁਤ-ਬਹੁਤ ਵਧਾਈ ਹੋਊਗੀ, ਸ਼ਲਾਘਾ ਕਰਾਂਗੇ ਇਸ ਗੱਲ ਦੀ। ਅੱਗੇ ਚੱਲਦੇ ਹਾਂ ਤੇ ਗੱਲ ਕੇਂਦਰੀ ਮੰਤਰੀ ਦੀ ਕਰ ਲੈਂਦੇ ਹਾਂ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਹੁਣੀ ਪੰਜਾਬ ਦੇ ਵਿੱਚ ਆਏ ਹੋਏ ਸੀ, ਮੋਗਾ ਤੇ ਜਲੰਧਰ ਦੇ ਵਿੱਚ, ਤੇ ਉਹਨਾਂ ਨੇ ਕੁਝ ਗੱਲਾਂ ਕੀਤੀਆਂ ਨੇ, ਕੁਝ ਸਵਾਲ ਚੱਕੇ ਨੇ ਹੜ੍ਹਾਂ ਨੂੰ ਲੈ ਕੇ ਆ ਰਹੇ ਫੰਡਾਂ ਨੂੰ ਲੈ ਕੇ ਤੇ ਮਨਰੇਗਾ ਨੂੰ ਲੈ ਕੇ। ਮਨਰੇਗਾ ਨੂੰ ਲੈ ਕੇ ਜਿਹੜੀ ਗੱਲ ਉਹ ਆਖ ਰਹੇ ਨੇ, ਉਹ ਕਹਿੰਦੇ ਵੀ ਇਹਦੇ 'ਚ ਕੁਝ ਗੜਬੜੀਆਂ ਨੇ। ਇਹ ਕੀ ਸਾਰੀ ਗੱਲਬਾਤ ਹੈ ਜੀ? ਕਿਸ ਪੱਖ ਤੋਂ ਉਹਨਾਂ ਨੂੰ ਗੜਬੜ ਨਜ਼ਰ ਆ ਰਹੀ ਹੈ ਤੇ ਜੇਕਰ ਇਸ ਦੀ ਜਾਂਚ ਹੁੰਦੀ ਹੈ ਤਾਂ ਕਿਸ ਦੇ ਉੱਪਰ ਗਾਜ ਡਿੱਗੂਗੀ? ਵੱਡੀ ਖਬਰ ਹੈ ਇਹ ਕਿ ਉਹਨਾਂ ਨੇ ਡੀਸੀਜ਼ ਨੂੰ ਹੁਕਮ ਦੇ ਦਿੱਤੇ ਨੇ ਜਾਂਚ ਦੇ, ਜੀ, ਕਿ ਜੇ ਮੰਨ ਲਓ ਇਹ ਸੰਤੁਸ਼ਟ ਨਾ, ਕਿਉਂਕਿ ਦੇਖੋ ਕੇਂਦਰ ਦਾ ਪੈਸਾ, ਜੀ, ਕੇਂਦਰ ਜਾਂਚ ਕਰਵਾ ਸਕਦਾ ਹੈ ਜੀ। ਜੀ, ਠੀਕ ਹੈ ਨਾ ਜੀ, ਕੇਂਦਰ ਜਾਂਚ ਕਰਵਾ ਸਕਦਾ ਹੈ। ਤੁਹਾਨੂੰ ਸ਼ਾਇਦ ਪਤਾ ਹੋਵੇਗਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਪੈਸਾ ਖਾਦਾ ਜਦੋਂ, ਤਾਂ ਹਿਮਾਚਲ ਦੇ ਵਿੱਚ ਸੀਬੀਆਈ ਈਡੀ ਨੇ ਨੇਰੀ ਠਾਤੀ ਸੀਗੀ ਜੀ, ਜੀ, ਸਰਚ ਕਰਕੇ ਦੇਖਿਓ। ਤਾਂ ਮਤਲਬ ਕਿ ਕੇਂਦਰ ਦਾ ਪੈਸਾ ਜਿਹੜਾ ਹੈ, ਹੁਣ ਪਹਿਲੀ ਗੱਲ ਤੇ ਇਹ ਕਿ ਫਲੱਡਸ ਦੀਆਂ ਜਿਹੜੀਆਂ ਤੁਹਾਨੂੰ ਪਤਾ ਹੈ ਇਸ ਵੇਲੇ ਬਹਿਸਬਾਜ਼ੀਆਂ ਨੇ ਪੈਸੇ ਨੂੰ ਲੈ ਕੇ, ਪੰਨੂ ਸਾਹਿਬ ਵੀ ਕੱਲ ਕਹਿ ਰਹੇ ਸਨ, ਕਿਉਂਕਿ ਹੁਣ ਇਹਨਾਂ ਦੇ ਆਫੀਸ਼ੀਅਲੀ ਉਹ ਮੀਡੀਆ ਹੈਡ ਨੇ ਪਾਰਟੀ ਦੇ ਤੇ ਜਨਰਲ ਸੈਕਟਰੀ ਵੀ ਨੇ, ਤਾਂ ਉਹਨਾਂ ਨੇ ਵੀ ਸਵਾਲ ਚੁੱਕੇ ਕਿ ਦੇਖੋ ਜੀ ਤੁਹਾਡੇ ਜੁਮਲੇ ਹੀ ਗਏ, 1600 ਕਰੋੜ ਕਿੱਥੇ ਆ ਦੱਸੋ। ਜੀ, ਵੀ ਉਹ ਵੀ ਜੁਮਲੇਬਾਜ਼ੀਆਂ, ਜਿਵੇਂ 15-15 ਲੱਖ ਵਾਲੀ ਗੱਲ ਤੁਸੀਂ ਕਰਦੇ ਸੀਗੇ। ਤਾਂ ਬਹਰਹਾਲ ਇਹਨਾਂ ਨੇ ਇੱਕ ਵੱਡਾ ਦਾਅਵਾ ਕੀਤਾ ਸ਼ਿਵਰਾਜ ਸਿੰਘ ਚੌਹਾਨ ਹੋਰਾਂ ਨੇ ਕਿ ਕੇਂਦਰ ਸਰਕਾਰ ਨੇ ਫੌਰੀ ਤੌਰ ਤੇ ਫਲੱਡ ਰਾਹਤ ਵਾਸਤੇ 420 ਕਰੋੜ ਰੁਪਈਆ, ਵੈਸੇ ਤੁਸੀਂ ਫਿਗਰ ਹੀ ਦੇਖ ਲਓ, 420 ਜੀ, 420 ਕਰੋੜ ਦਿੱਤਾ ਸੀਗਾ, ਲੇਕਿਨ ਆਮ ਆਦਮੀ ਪਾਰਟੀ ਸਰਕਾਰ ਨੇ ਯੂਟਿਲਾਈਜੇਸ਼ਨ ਸਰਟੀਫਿਕੇਟ ਹੀ ਨਹੀਂ ਭੇਜਿਆ। ਕਿਉਂਕਿ ਜੀ, ਦੇਖੋ ਵਰਤੋਂ ਸਰਟੀਫਿਕੇਟ ਭੇਜੋਗੇ ਤੇ ਤਦ ਹੀ ਗਾਂ ਪੈਸਾ ਆਉਣਾ ਹੈ ਨਾ ਤੁਹਾਨੂੰ। ਤਾਂ ਜੀ, ਇਹਨਾਂ ਜੀ, ਨੇ ਇੱਕ ਵੱਡਾ ਦੋਸ਼ ਇਹ ਵੀ ਮੜ ਦਿੱਤਾ ਹੈ। ਹੁਣ ਦੇਖੋ ਇਹਨੂੰ ਕਥਿਤ ਦੋਸ਼ ਹੀ ਕਹਾਂਗੇ, ਕੇਂਦਰੀ ਮੰਤਰੀ, ਵੈਸੇ ਕਥਿਤ ਦੋਸ਼ ਸ਼ਬਦ ਇਸਤੇਮਾਲ ਨਹੀਂ ਕੀਤਾ ਜਾਂਦਾ, ਪਰ ਆਪਾਂ ਇੱਥੇ ਕਰ ਰਹੇ ਹਾਂ ਕਿਉਂਕਿ ਮੈਨੂੰ ਲੱਗਦਾ ਕਿ ਸਫਾਈ ਇਹਨਾਂ ਬੰਨਿਓ ਵੀ ਆਏ। ਤਾਂ ਇਹ ਇੱਕ ਤਰ੍ਹਾਂ ਨਾਲ ਵੱਡਾ ਦਾਅਵਾ ਹੈ ਜੀ, ਕੇਂਦਰੀ ਮੰਤਰੀ ਦਾ ਕਿ ਬਈ ਅਸੀਂ ਪੈਸਾ ਭੇਜਿਆ ਲਗਭਗ 425 ਕਰੋੜ, ਇਹਨਾਂ ਨੇ ਯੂਟਿਲਾਈਜੇਸ਼ਨ ਸਰਟੀਫਿਕੇਟ ਹੀ ਨਹੀਂ ਦਿੱਤਾ। ਉਹ ਜੀ, ਆ ਜਾਓ ਮਨਰੇਗਾ ਤੇ। ਮਨਰੇਗਾ ਦੇ ਵਿੱਚ ਕੀ ਆ ਕਿ ਇਹਨਾਂ ਦੇ ਆਪਣੇ ਇੱਕ ਲੀਡਰ ਨੇ, ਕਾਕਾ ਕੰਬੋਜ, ਜੀ, ਫਾਜ਼ਿਲਕਾ ਤੋਂ, ਉਹ ਇਲੈਕਸ਼ਨ ਲੜਨਗੇ, ਮੈਂ ਤੁਹਾਨੂੰ ਹੁਣ ਦੱਸ ਦਿੰਦਾ, ਕਾਕਾ ਕੰਬੋਜ। ਜੀ, ਠੀਕ ਹੈ ਜੀ। ਤਾਂ ਮਤਲਬ ਕਾਕਾ ਕੰਬੋਜ ਹੋਰਾਂ ਨੇ ਕੁਝ ਦਸਤਾਵੇਜ਼ ਇਹਨਾਂ ਨੂੰ ਸੌਂਪ ਦਿੱਤੇ ਸਨ। ਜੀ, ਭਾਰਤੀ ਜਨਤਾ ਪਾਰਟੀ ਨੇ ਕੰਮ ਬਹੁਤ ਕਰਦੇ ਆ ਗੁਰਪ੍ਰੀਤ, ਜੀ, ਹੇਠਾਂ ਇਹਨਾਂ ਦੇ ਮਤਲਬ ਕਿ ਇਸ ਤਰ੍ਹਾਂ ਸਮੂਹ ਬਣੇ ਆ
ਗਰੁੱਪ ਬਣੇ ਆ ਜਿਹੜੀਆਂ ਮਤਲਬ ਕਿ ਆਪਣੇ ਇੱਥੇ ਸਰਕਾਰ ਦੇ ਵਿੱਚ ਸੈਂਟਰ ਦੀਆਂ ਯੋਜਨਾਵਾਂ ਚੱਲਦੀਆਂ ਜਾਂ ਸਟੇਟ ਦੀਆਂ ਆਪਣੀਆਂ ਚੱਲਦੀਆਂ, ਉਹਦੇ ਤੇ ਬਹੁਤ ਬਾਰੀਕੀ ਨਾਲ ਮੋਨੀਟਰਿੰਗ ਕਰਦੇ ਨੇ। ਜੀ, ਤਾਂ ਉਹਨਾਂ ਨੇ ਆਪਣੇ ਜ਼ਿਲ੍ਹੇ ਦਾ ਡਾਟਾ ਭੇਜਿਆ, ਕੁਝ ਹੋਰ ਜ਼ਿਲ੍ਹਿਆਂ ਚੋਂ ਆਇਆ, ਉਹਦੇ ਆਧਾਰ ਤੇ ਇਹਨਾਂ ਨੇ ਇਹ ਪਾਇਆ ਕਿ ਮਜ਼ਦੂਰਾਂ ਨੂੰ ਤੇ ਕੰਮ ਨਹੀਂ ਮਿਲ ਰਿਹਾ। 800 ਕਰੋੜ ਰੁਪਈਆ ਆਇਆ ਮਨਰੇਗਾ ਦਾ, ਕੰਮ ਜੀ, ਠੇਕੇਦਾਰਾਂ ਦੇ ਥਰੂ ਹੋ ਰਿਹਾ, ਉਹਨਾਂ ਦੇ ਵਿੱਚੋਂ ਹੂੰ, ਵੀ ਆਪਦੇ ਬੰਦਿਆਂ ਨੂੰ ਪੇਮੈਂਟਾਂ ਹੋ ਰਹੀਆਂ ਨੇ। ਜੀ, ਸਰ ਮੇਰੇ ਕੋਲ ਵੀ ਦਸਤਾਵੇਜ਼ ਨੇ ਮਨਰੇਗਾ ਦੇ। ਜੀ, ਤੋ ਇਹ ਬਹੁਤ ਵੱਡੇ ਇੱਕ ਤਰ੍ਹਾਂ ਨਾਲ ਕਹਿ ਲਓ, ਤੇ ਤੁਹਾਨੂੰ ਸ਼ਾਇਦ ਪਤਾ ਹੋਏਗਾ ਕਿ ਮਨਰੇਗਾ ਦੀਆਂ ਹੁਣ ਰਕਮਾਂ ਰੁਕੀਆਂ ਪਈਆਂ ਨੇ। ਜੀ, ਰੁਕੀਆਂ ਹੋਈਆਂ। ਮਨਰੇਗਾ ਜਿਹੜੀ ਸਕੀਮ ਹੈ ਪੰਜਾਬ 'ਚ ਆਲਮੋਸਟ ਪਿੱਛੇ ਜਿਹੇ ਤੇ ਬੰਦ ਹੀ ਸੀਗੀ। ਕਿਉਂ? ਜੀ, ਕਿਉਂਕਿ ਇਹਨਾਂ ਨੇ ਗੜਬੜ ਕਰ ਦਿੱਤੀ, ਸ਼ਿਕਾਇਤਾਂ ਹੋ ਗਈਆਂ, ਕੇਂਦਰ ਨੇ ਪੈਸਾ ਰੋਕਤਾ। ਜੀ, ਤੋ ਇਸ ਵਾਸਤੇ ਇਕੱਲੇ ਗੰਭੀਰ ਦੋਸ਼ ਹੀ ਨਹੀਂ, ਇੱਥੇ ਸਰਕਾਰ ਤੇ ਇਲਜ਼ਾਮ ਹੀ ਨਹੀਂ, ਸਿਆਸੀ ਇਲਜ਼ਾਮ ਹੀ ਨਹੀਂ, ਦਾਅਵੇ ਹੀ ਨਹੀਂ, ਬਲਕਿ ਵੱਡੀ ਖਬਰ ਇਹ ਆ ਰਹੀ ਆ ਕਿ ਜਾਂਚ ਦੇ ਸ਼ਾਇਦ ਹੁਕਮ ਵੀ ਦਿੱਤੇ ਗਏ ਨੇ ਕੇਂਦਰੀ ਮੰਤਰੀ ਵੱਲੋਂ, ਕਿਹਾ ਗਿਆ ਜਾਂਚ ਵਾਸਤੇ। ਤੇ ਜੇ ਜਾਂਚ ਨਹੀਂ ਕਰਨਗੇ ਤਾਂ ਮੇਰੇ ਖਿਆਲ ਦੇ ਨਾਲ ਇੱਕ ਮਾਮਲਾ ਅੱਗੇ ਵੀ ਵੱਧ ਸਕਦਾ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਕਿ ਮਨਰੇਗਾ ਵਾਲੇ ਮਾਮਲੇ ਦੇ ਵਿੱਚੋਂ ਵੀ ਹੱਥ ਤੰਗ ਹੋ ਜਾਊਗਾ ਸਰਕਾਰ ਦਾ। ਜਿਹੜੇ ਮਾੜੇ ਮੋਟੇ ਕੰਮ ਚੱਲਦੇ ਸੀ ਉਹ ਰੋਕ ਲੈਣਗੇ ਜਦੋਂ ਤੱਕ। ਹੁਣ ਦੂਜੀ ਗੱਲ ਇਹ ਆ ਕਿ ਬਈ ਯੂਟੀਲਾਈਜੇਸ਼ਨ ਸਰਟੀਫਿਕੇਟ ਦਾ ਜਿਸ ਤਰ੍ਹਾਂ ਇਹਨਾਂ ਦੇ ਸਿਰ ਤੇ ਮੜਿਆ ਗਿਆ, ਹੁਣ ਇਹ ਸਫਾਈ ਦੇਣ ਜੀ, ਕਿ ਤੁਹਾਨੂੰ ਜੇ 450 ਕਰੋੜ ਰੁਪਈਆ ਆਇਆ, ਤੁਸੀਂ ਜੇ ਵਰਤਿਆ ਤੇ ਵਰਤੋਂ ਵਾਲੇ ਸਰਟੀਫਿਕੇਟ ਕਿਉਂ ਨਹੀਂ ਜਮ੍ਹਾਂ ਕਰਵਾਏ? ਜੀ। ਸੋ ਇਹ ਗੜਬੜੀਆਂ ਨੇ, ਇੱਕ ਚੋਣ ਮੁੱਕਦੀ ਹੈ, ਦੂਜੀ ਚੋਣ ਦੇ ਵਿੱਚ ਸਰਕਾਰ ਵਿਅਸਤ ਹੋ ਜਾਂਦੀ ਹੈ। ਨਾ ਤਾਂ ਯੂਟੀਲਾਈਜੇਸ਼ਨ ਸਰਟੀਫਿਕੇਟ ਭੇਜਣਾ ਹੈ, ਉਹ ਭੇਜਣ ਦਾ ਕੋਈ ਖਿਆਲ ਹੈ, ਨਾ ਤਾਂ ਮਿੱਲਾਂ ਚਾਲੂ ਕਰਨੀਆਂ ਨੇ, ਇਸ ਦਾ ਕੋਈ ਖਿਆਲ ਹੈ। ਜਦੋਂ ਅਗਲੇ ਕਹਿੰਦੇ ਨੇ ਵੀ ਭਾਈ ਅਸੀਂ ਤਾਂ ਲੱਗੇ ਆ ਦਰੀ ਵਿਛਾਉਣ, ਫੇਰ ਖਿਆਲ ਆ ਜਾਂਦਾ ਵੀ ਭਾਈ ਨਹੀਂ 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 ਨਹੀਂ, ਆਪਾਂ ਹੁਣੇ ਹੀ ਇਹ ਕੰਮ ਨਿਬੇੜਦੇ ਆ। ਇਸ ਤੋਂ ਅੱਗੇ ਚੱਲਦੇ ਆ, ਉਧਰ ਚਰਚਿਤ ਵਿਧਾਇਕ ਦਾ ਐਕਸੀਡੈਂਟ ਹੋ ਗਿਆ ਜੀ। ਚਰਚਿਤ ਵਿਧਾਇਕ ਉਹੀ ਨੇ ਜਿਹੜੇ ਕਹਿੰਦੇ ਵੀ ਭਾਈ ਮੇਰੇ ਨਾਲ ਗੱਲ ਨਾ ਕਰ, ਪਹਿਲਾਂ ਡਾਕਟਰੀ ਕਰਕੇ ਆ। ਸ਼ੁਕਰ ਕਰੋ ਇਹਨਾਂ ਨੇ ਵਿੱਚ ਵੱਜਣ ਲੱਗਿਆ ਨਹੀਂ ਆਖਿਆ ਕਿ ਤੁਸੀਂ ਮੇਰੇ ਵਿੱਚ ਵੱਜਣਾ ਹੈ ਤੇ ਕੋਈ ਚੰਗੀ ਡਿਗਰੀ ਕਰਕੇ ਆਓ ਜੇ ਮੇਰੀ ਕਾਰ ਦੇ ਨਾਲ ਟਕਰਾਉਣਾ ਜੀ। ਤੇ ਖੈਰ ਜੀ, ਇਹ ਨਾ ਵੇਖ ਲਓ, ਕਿਸੇ ਨੂੰ ਬਹੁਤਿਆਂ ਨੂੰ ਪਤਾ ਹੀ ਨਹੀਂ ਹੋਣਾ ਕਿ ਐਮਐਲਏ ਡਾਕਟਰ ਚਰਨਜੀਤ ਸਿੰਘ ਵੀ ਹੈਗੇ ਨੇ ਕੋਈ। ਜੀ, ਤੇ ਜੀ। ਜਦੋਂ ਮਸ਼ਹੂਰ ਹੋਣ ਤੇ ਆਏ ਤਾਂ ਤੁਸੀਂ ਹਿਸਾਬ ਲਾ ਲਓ ਵੀ ਕੀ ਹੋਇਆ। ਨਾਮਣਾ ਅੱਛਾ, ਖੱਟਿਆ ਜੀ। ਹਾਂ ਚੰਗਾ ਨਾਂ ਖੱਟ ਗਏ ਨੇ, ਸਹੀ ਗੱਲ ਹੈ ਤੁਹਾਡੀ। ਤਾਂ ਬਈ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਆ ਜਿਹੜੇ, ਇਹਨਾਂ ਦੀ ਕਾਰ ਸਾਹਮਣੇ ਤੋਂ ਆ ਰਹੀ ਦੂਜੀ ਗੱਡੀ ਦੇ ਨਾਲ ਟਕਰਾ ਗਈ। ਉਸ ਗੱਡੀ ਦੇ ਵਿੱਚ ਸਵਾਰ ਇੱਕ ਔਰਤ ਜ਼ਖਮੀ ਹੋ ਗਈ, ਜਿਹਨੂੰ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜਿਸ ਪ੍ਰਾਈਵੇਟ ਕਾਰ ਦੇ ਵਿੱਚ ਬੈਠੇ ਹੋਏ ਸਨ ਵਿਧਾਇਕ, ਦੱਸਿਆ ਗਿਆ ਜੀ, ਕਿ ਉਹਦੇ ਅੱਗੇ ਗਵਰਨਮੈਂਟ ਆਫ ਪੰਜਾਬ ਦੀ ਪਲੇਟ ਰੱਖੀ ਹੋਈ ਸੀ। ਹਾਦਸੇ ਤੋਂ ਬਾਅਦ ਜਿਹੜੀ ਉਕਤ ਔਰਤ ਸੀ, ਉਹਦਾ ਪਰਿਵਾਰ ਭੜਕ ਉੱਠਿਆ। ਉਹਨਾਂ ਨੇ ਵਿਧਾਇਕ ਨੂੰ ਕਿਹਾ ਕਿ ਇਹਨਾਂ ਦਾ ਚਿਹਰਾ ਵੇਖੋ, ਇਹਨਾਂ ਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ, ਕਹਿ ਰਹੇ ਆ ਕਿ ਹਸਪਤਾਲ ਲੈ ਜਾਓ। ਜਿਸ ਪਰਿਵਾਰ ਦਾ ਜੀ, ਐਕਸੀਡੈਂਟ ਹੋਇਆ ਉਹ ਚੰਡੀਗੜ੍ਹ ਦੇ ਮਨੀ ਮਾਜਰਾ ਤੋਂ ਆਏ ਸਨ, ਤੇ ਹੰਗਾਮਾ ਹੁੰਦਿਆਂ ਦੇਖ ਚਰਨਜੀਤ ਸਿੰਘ ਉੱਥੋਂ ਬਹਿ ਕੇ ਨਿਕਲ ਗਏ। ਤਾਂ ਇਹ ਹੂੰ, ਵੀ ਇੱਕ ਵੱਡੀ ਗੱਲ ਆ, ਕਿਉਂਕਿ ਇਹਨਾਂ ਦੀ ਗਲਤੀ ਹੋਏਗੀ ਤਾਂ ਹੀ ਉਹ ਜਿਹੜੇ ਪੀੜਤ ਨੇ ਉਹ ਭੜਕੇ ਆ। ਤੇ ਤੁਸੀਂ ਹਿਸਾਬ ਲਾ ਲਓ, ਗੱਡੀ ਪ੍ਰਾਈਵੇਟ ਹੈ ਤੇ ਅੱਗੇ ਪਲੇਟ ਰੱਖੀ ਹੋਈ ਹੈ ਗਵਰਨਮੈਂਟ ਆਫ ਪੰਜਾਬ ਦੀ। ਹੂੰ, ਜੀ, ਇਹਨਾਂ ਦਾ ਵੀਆਈਪੀ ਕਲਚਰ ਤੇ ਇਸ ਕਦਰ ਜਿਹੜਾ ਹੈ ਨਾ, ਉਹ ਬੌਂਦਲਿਆ ਫਿਰਦਾ। ਤੁਸੀਂ ਇੱਕ ਵੀਡੀਓ ਸ਼ਾਇਦ ਦੇਖੀ ਹੋਣੀ, ਬੜੀ ਬਦਨਾਮ ਹੋ ਰਹੀ ਆ ਕਿ ਇਦਾਂ ਹੀ ਗਵਰਨਮੈਂਟ ਆਫ ਪੰਜਾਬ ਲਿਖੀ ਇੱਕ ਗੱਡੀ ਜਿਹੜੀ ਆ ਉਹ ਚੰਡੀਗੜ੍ਹ ਸਾਈਕਲ ਟਰੈਕ ਤੇ ਉੱਥੇ ਪਹਿਲਾਂ ਪਾਈ ਪਾਉਂਦੀ ਫਿਰਦੀ ਆ। ਜੀ, ਲੋਕ ਜੀ, ਲਾਹਨਤਾਂ ਪਾ ਰਹੇ ਨੇ। ਜਿਵੇਂ ਆਂਦੇ ਨੇ ਤੈਨੂੰ ਹੂੰ, ਲਵ ਯੂ ਟਰੱਕ ਭਰ ਕੇ, ਸਾਨੂੰ ਲਾਹਨਤਾਂ ਇੰਨੀਆਂ ਪਾਉਂਦੇ ਕਿ ਪੰਜਾਬੀਓ ਤੁਹਾਨੂੰ ਕੀ ਹੋਇਆ? ਇਹਨਾਂ ਨੂੰ ਜੀ, ਮਾੜੀ ਮੋੜੀ ਨੱਥ ਮਾਰ ਲਾਓ, ਕੀ ਭੂਤਰੇ ਸਾਹ ਨਾ ਗੁਤਰੇ ਫਿਰਦੇ ਨੇ। ਸੋ ਗੱਲ ਇਹ ਆ ਕਿ ਇਹਨਾਂ ਦੇ ਕਾਫਲੇ ਉਹ ਸਮਝਦੇ ਆ ਸਰ ਕਿ ਭਾਈ ਅਸੀਂ ਹਮ ਹੀ ਹਮ ਹੈ। ਜਦੋਂ ਇਹ ਜਾਂਦੇ ਜੀ, ਨੇ, ਸ਼ੂਕਦੇ ਜਾਂਦੇ ਨੇ। ਇਹ ਤੇ ਮਾਨ ਸਾਹਿਬ ਪਹਿਲਾਂ ਸਾਂਗਾ ਲਾਉਂਦੇ ਹੁੰਦੇ ਸੀ, ਜਿਵੇਂ ਕਹੂ ਕਹੂ ਏਦਾਂ ਦੀ ਸਾਂਗ ਲਾਉਂਦੇ ਹੁੰਦੇ ਸੀਗੇ। ਸੋ ਗੱਲ ਇਹ ਆ ਕਿ ਹੁਣ ਇਹਨਾਂ ਨੂੰ ਕੁਝ ਵੀ ਨਹੀਂ ਦੀਦਾ, ਜੀ, ਤੇ ਗਲਤੀ ਇਹਨਾਂ ਦੀ ਹੋਏਗੀ ਤਦੇ ਹੀ ਉੱਥੋਂ ਇਹ ਬਹਿ ਕੇ ਨਿਕਲ ਗਏ, ਕਿਉਂਕਿ ਉਹਨਾਂ ਨੇ ਕਾਫੀ ਰੌਲਾ ਪਾਇਆ ਪੀੜਤ ਪਰਿਵਾਰ ਨੇ। ਤੇ ਪ੍ਰਾਈਵੇਟ ਗੱਡੀ 'ਚ ਅੱਗੇ ਆਪਣੀ ਪਲੇਟ ਰੱਖ ਕੇ ਕਿਉਂ ਜਾ ਰਹੇ ਸਨ? ਕਾਫੀ ਵੱਡੀ ਗੱਲ ਆ। ਤੇ ਸਿਕਿਉਰਿਟੀ ਜੀ, ਦੇ ਲਿਹਾਜ਼ ਨਾਲ, ਸੜਕੀ ਨਿਯਮਾਂ ਦੇ ਲਿਹਾਜ਼ ਨਾਲ ਦੇਖੀਏ ਤਾਂ ਇਹ ਨਾ ਤਾਂ ਰਫ਼ਤਾਰ ਕੰਟਰੋਲ ਰੱਖਦੇ ਆਪਦੇ, ਨਾ ਜੀ, ਇਹ ਦੂਜੇ ਬੰਦੇ ਨੂੰ ਬੰਦਾ ਸਮਝਦੇ ਆ ਵੀਆਈਪੀ ਕਾਫਲਿਆਂ ਵਾਲੇ। ਤੇ ਆ ਪਿੱਛੇ ਜੇ ਤੁਹਾਨੂੰ ਪਤਾ ਹੀ ਆ, ਉਹ ਜਿਹੜੇ ਜੀ, ਇੱਕ ਸਾਬਕਾ ਆਰਮੀ ਅਧਿਕਾਰੀ ਦਾ ਕਿੰਨਾ ਰੌਲਾ ਪਿਆ ਸੀਗਾ।
ਕਿ ਜੀ, ਉਹਨਾਂ ਨੂੰ ਵੀ ਟੱਕਰ ਇਸੇ ਤਰ੍ਹਾਂ ਮਾਰੀ ਗਈ ਸੀ ਨਾ ਵੀਆਈਪੀ ਕਾਫਲੇ ਬਣੀ। ਤੇ ਵੀਆਈਪੀ ਕਾਫਲੇ ਜਿਹੜੇ ਆ ਨਾ ਸਰ, ਇਹਨਾਂ ਨੂੰ ਸੰਭਾਲਣ ਦੀ ਜ਼ਰੂਰਤ ਹੈ। ਇਹ ਤੇ ਬਹੁਤ ਜ਼ਿਆਦਾ, ਇਹ ਤੇ ਆਂਦੇ ਹੁੰਦੇ ਸਿਰ ਤੇ ਨਾ ਕੁੰਡਾ ਤੇ ਹਾਥੀ ਫਿਰਦਾ ਲੁੰਡਾ, ਇਹ ਤੇ ਲੁੰਡੇ ਹਾਥੀ ਵਾਂਗੂ ਫਿਰਦੇ ਨੇ। ਜੀ, ਜੀ। ਅਗਲੀ ਗੱਲ ਕਰ ਲਈਏ ਤੇਜ਼ੀ ਦੇ ਨਾਲ, ਉਧਰ ਸੰਘ ਨੇਤਾ ਦੇ ਕਾਤਲ ਦਾ ਐਨਕਾਊਂਟਰ ਹੋਇਆ। ਹਾਂਜੀ, ਐਨਕਾਊਂਟਰ ਹੋ ਗਿਆ ਤੇ ਕਹਾਣੀ ਵੀ ਬੜੀ ਅਜੀਬ ਹੈ ਕਿ ਇਹਨੂੰ ਫੜਿਆ ਜੀ ਜੀਰੇ ਤੋਂ, ਕਹਿੰਦੇ ਜੀ ਜੀਰੇ ਤੋਂ ਜਦੋਂ ਫੜਿਆ ਮੰਨ ਗਿਆ। ਇੰਨਾ ਮਤਲਬ ਕਿ ਐਡੇ ਹਾਈ ਪ੍ਰੋਫਾਈਲ ਕੇਸ ਨੂੰ ਅੰਜਾਮ ਦੇ ਕੇ ਤੇ ਫਿਰੋਜ਼ਪੁਰ ਤੋਂ 30 ਕਿਲੋਮੀਟਰ ਦੂਰ ਬੈਠਾ ਸੀ। ਕਮਾਲ ਜੀ, ਦੇਖੋ, ਆਖੇ ਜੀ ਜੀਰੇ ਤੋਂ ਫੜ ਲਿਆ, ਉਹਨੂੰ ਪੁੱਛਗਿੱਛ ਕੀਤੀ, ਕਹਿੰਦੇ ਮਹਿਮੂ ਜੋਈਆ ਪਿੰਡ ਹੈ ਜੀ, ਉੱਥੇ ਸ਼ਮਸ਼ਾਨ ਘਾਟ ਦੇ ਕੋਲ ਮੇਰੇ ਸਾਥੀਆਂ ਨੇ ਮੈਨੂੰ ਲੈਣ ਆਉਣਾ ਤੇ ਮੈਂ ਰਾਜਸਥਾਨ ਟੱਪਣਾ ਸੀ। ਅਸੀਂ ਤੜਕੇ ਲੈ ਕੇ ਗਏ ਆ, ਉਹਨਾਂ ਨੇ ਫਾਇਰ ਖੋਲਤੇ ਆ, ਸਾਡੇ ਬੰਦੇ ਨੂੰ ਲੱਗਿਆ, ਅਸੀਂ ਜਵਾਬੀ ਫਾਇਰ ਕੀਤੇ, ਉਹਨਾਂ ਫਿਰ ਫਾਇਰ ਠੋਕੇ, ਉਹ ਚਲੋ ਇਹਦੇ ਲੱਗ ਗਏ ਤੇ ਮਰ ਗਿਆ, ਜਿਵੇਂ ਜੀ, ਅਬੋਹਰ ਵਾਲੇ ਐਨਕਾਊਂਟਰ ਦੇ ਵਿੱਚ ਹੋਇਆ ਸੀਗਾ। ਪਰ ਅਹਿਮ ਗੱਲ ਆ, ਹੁਣ ਦੇਖੋ ਐਨਕਾਊਂਟਰਾਂ ਦਾ ਇੱਥੇ ਲੋਕਾਂ ਨੂੰ ਕੋਈ ਫਰਕ ਨਹੀਂ ਜੇ ਪੈਂਦਾ। ਮੈਂ ਤੁਹਾਨੂੰ ਸ਼ਾਇਦ ਪਹਿਲਾਂ ਦੱਸਿਆ ਸੀ ਨਾ ਗੁਰਪ੍ਰੀਤ ਜੀ ਕੀ ਹੋਊਗਾ, ਜੀ, ਸ਼ਾਇਦ ਜੀ, ਜੇ ਮੈਂ ਨਹੀਂ ਭੁੱਲਦਾ, ਕੁਝ ਦਿਨ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ, ਆਡੀਅנס ਨੂੰ ਵੀ ਯਾਦ ਹੋਏਗਾ। ਆ ਲਓ ਜੀ, ਹੁਣ ਤੁਹਾਡੇ ਸਾਹਮਣੇ ਆ ਨਾ, ਕੇਪੀ ਤੁਰੇ ਆਉਂਦੇ ਆ। ਅੱਜ ਅੱਜ ਹੂੰ, ਸ਼ਾਇਦ 2 ਕਿ 3 ਐਨਕਾਊਂਟਰ ਨੇ ਪੂਰੇ ਦਿਨ ਦੇ ਵਿੱਚ। ਤਾਂ ਗੱਲ ਇਹ ਜੀ, ਆ ਕਿ ਇਹ ਸਭ ਕੁਝ ਹੋਣਾ ਹੀ ਹੋਣਾ ਸੀ, ਇਹ ਪੈ ਕੇ ਰਹਿਣਾ ਸੀ ਮੇਰੀ ਜ਼ਿੰਦਗੀ ਵਿੱਚ ਖਲਾਰਾ, ਇੱਕ ਦਿਨ ਤਾਂ ਕੂੰਜਾਂ ਨੇ ਮੁੜਨਾ ਸੀ ਵਤਨਾਂ ਨੂੰ ਯਾਰਾ। ਇਹ ਹੋਣਾ ਹੀ ਹੋਣਾ ਸੀ, ਲੋਕ ਨਹੀਂ ਬੋਲਦੇ, ਪਰ ਕਹਾਣੀਆਂ ਪੁਲਿਸ ਦੀਆਂ ਜਿਹੜੀਆਂ ਉਹ ਇਤਬਾਰਯੋਗ ਤੇ ਲੱਗ ਨਹੀਂ ਰਹੀਆਂ। ਕਿ ਜਿਸ ਤਰ੍ਹਾਂ ਜੀ, ਇਹ ਦੱਸ ਰਹੇ, ਇਦਾਂ ਤੇ ਅਨਪ੍ਰੋਫੈਸ਼ਨਲ ਕੋਈ ਬੰਦਾ ਮੈਨੂੰ ਨਹੀਂ ਲੱਗਦਾ ਕਿ ਉਹ ਵੀ ਕਰਦਾ ਹੋਏਗਾ। ਤਾਂ ਜੀ, ਬਹਰਹਾਲ ਐਨਕਾਊਂਟਰ ਜਿਹੜੇ ਆ ਹੋ ਰਹੇ ਆ, ਪਰ ਅਹਿਮ ਗੱਲ ਇਹ ਆ ਕਿ ਜਿਹੜੇ ਬੰਦੇ ਨੇ ਇਹਨਾਂ ਨੂੰ ਬਾਹਰੋਂ ਏਦਾਂ ਪੈਸੇ ਭੇਜ ਕੇ ਕਰਵਾਇਆ, ਉਹਦੀ ਮਨਸ਼ਾ ਕੀ ਸੀ, ਮਨਸ਼ਾ ਜੀ, ਕੀ ਸੀ। ਕੀ ਅਧਿਕਾਰਤ ਤੌਰ ਤੇ ਸਰਕਾਰ ਇਹਦਾ ਖੁਲਾਸਾ ਕਰੇਗੀ, ਕਿਉਂਕਿ ਮੇਨ ਕੜੀ ਤਾਂ ਮਰ ਗਿਆ। ਜੀ, ਜੀ। ਸੋ ਇਹ ਸਾਰੀ ਗੱਲਬਾਤ ਹੈ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ।